24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ। ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਪੈਰਿਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੇ ਵਿੱਚ ਕੀ ਤਾਜ਼ਾ ਖਬਰਾਂ ਆ, ਉਹਨਾਂ ਦੇ ਪਿੱਛੇ ਕੀ ਚੱਲ ਰਿਹਾ ਆ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਘਰਾਂ ਕਾਰਾਂ ਦੀ, ਆਟੋ, ਕਮਰਸ਼ੀਅਲ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500। ਇਸ ਦੇ ਨਾਲ ਨਾਲ ਹਰਦੀਪ ਸਿੰਘ ਜੀ, ਗੁਰਦੀਪ ਸਿੰਘ ਵਿਰਦੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਰਜਿੰਦਰ ਕੌਰ ਜੀ, ਮੰਜਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੁਮਾਰ ਜੀ, ਚਰਨਜੀਤ ਸਿੰਘ ਅਤੇ ਕਰਮਪਾਲ ਸਿੰਘ, ਜਸਜੀਤ ਕੌਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਹੋਰ ਕੋਈ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਨੂੰ ਲੈ ਕੇ। ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ 'ਚ ਜਿਹੜੀ ਪੰਜਾਬ ਸਰਕਾਰ ਘਿਰੀ। ਜੀ ਵਿਰਸਾ ਸਿੰਘ ਵਲਟੋਹਾ ਜਿਹੜਾ ਜੀ, ਉਹਦੀ ਜ਼ਬਾਨ ਦੇ ਉੱਤੇ ਲਗਾਮ ਤਾਂ ਪਹਿਲਾਂ ਤੋਂ ਹੀ ਨਹੀਂ ਹੈਗੀ, ਪਰ ਹੁਣ ਕਿਉਂਕਿ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਆ ਜਾਂਦਾ ਜੀ ਸਾਰਾ ਕੁਝ ਬੋਲਿਆ ਹੋਇਆ, ਇਸ ਕਰਕੇ ਉਹਨੇ ਨਵੀਂ ਜਿਹੜੀ ਮੁਸੀਬਤ ਆ ਜੀ ਉਹ ਖੜੀ ਕੀਤੀ ਹੈ ਸਰਕਾਰ ਦੇ ਵਾਸਤੇ। ਉਹਨੇ ਜਦੋਂ ਉਹਦੇ ਪਿਛੋਕੜ ਦੇ ਬਾਰੇ ਗੱਲ ਹੋ ਰਹੀ ਸੀਗੀ ਤਾਂ ਦੂਸਰੇ ਦਿਨ ਉਹਨੇ ਇਹ ਕਿਹਾ ਜੀ ਕਿ ਹਾਂ ਮੈਂ ਅੱਤਵਾਦੀ ਹਾਂ, ਮੈਂ ਕੱਲ੍ਹ ਵੀ ਅੱਤਵਾਦੀ ਸੀ, ਮੈਂ ਅੱਜ ਵੀ ਅੱਤਵਾਦੀ ਹਾਂ ਅਤੇ ਮੈਂ ਕੱਲ੍ਹ ਨੂੰ ਵੀ ਅੱਤਵਾਦੀ ਰਹੂੰਗਾ। ਉਹਨੇ ਦੁਬਾਰਾ ਫਿਰ ਜਿਹੜੀ ਹੈ ਨਾ ਜੀ ਇਹ ਗੱਲ ਰਿਪੀਟ ਕੀਤੀ ਅਖੀਰਲੇ ਦਿਨ, ਤੀਸਰੇ ਦਿਨ, ਕਿ ਮੈਂ ਅੱਤਵਾਦੀ ਹਾਂ, ਮੈਂ ਅੱਤਵਾਦੀ ਸੀਗਾ, ਮੈਂ ਰਹੂੰਗਾ ਅਤੇ ਮੈਂ ਅੱਜ ਹੈਗਾ ਵੀ ਹਾਂ ਜੀ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤਾਂ ਕਾਂਗਰਸ ਜਿਹੜੀ ਹੈ ਜੀ ਉਹਨੇ ਪਹੁੰਚ ਕੀਤੀ ਵਿਧਾਨ ਸਭਾ ਦੇ ਸਪੀਕਰ ਤੱਕ ਕਿ ਇਹਦੇ ਉੱਤੇ ਐਕਸ਼ਨ ਜਿਹੜਾ ਜੀ ਉਹ ਲੈਣਾ ਚਾਹੀਦਾ। ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੂੰ ਵੀ ਬੋਲਣਾ ਪਿਆ, ਕਿਉਂਕਿ ਕਾਂਗਰਸ ਨੇ ਕਾਲੀਆਂ ਪੱਟੀਆਂ ਜਿਹੜੀਆਂ ਸੀਗੀਆਂ ਉਹ ਲਹਿਰਾਈਆਂ। ਇਹ ਕਿਹਾ ਕਿ ਜੇ BJP ਵਾਲੇ ਬੋਲ ਨਹੀਂ ਸਕਦੇ ਤੇ ਮੂੰਹ ਦੇ ਉੱਤੇ ਆਹ ਕਾਲੀਆਂ ਪੱਟੀਆਂ ਜਿਹੜੀਆਂ ਜੀ ਉਹ ਬੰਨ੍ਹ ਲੈਣ। ਇਹਦੇ ਵਿੱਚ ਜਿਹੜੇ ਜੋਸ਼ੀ ਨੇ ਉਹਨੇ ਕਾਫੀ ਜਿਹੜਾ ਜੀ ਤਿੱਖਾ ਮੁੜ ਕੇ ਜਿਹੜਾ ਬੋਲਿਆ ਜੀ ਵਿਧਾਨ ਸਭਾ ਦੇ ਵਿੱਚ। ਔਰ ਜਿਹੜਾ ਚੀਫ ਪਾਰਲੀਮਾਨੀ ਸੈਕਟਰੀ ਹੈ ਜਿਹੜਾ ਜੋਸ਼ੀ, ਉਹਨੇ ਇਹ ਕਿਹਾ ਜੀ ਕਿ ਵਿਰਸਾ ਸਿੰਘ ਵਲਟੋਹਾ ਦੀ ਜਿਹੜਾ ਜੀ ਉਹ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ, ਜਿਹੜਾ ਕਿ ਉਹਨਾਂ ਨੂੰ ਵੀ ਮੁਸ਼ਕਿਲ ਦੇ ਵਿੱਚ ਜਿਹੜਾ ਜੀ ਉਹ ਪਾ ਰਿਹਾ। ਸੋ ਇਸ ਮਾਮਲੇ ਉੱਤੇ ਜਿਹੜਾ ਬਹਿਸ ਭਰਾ ਨੇ ਉਹਨਾਂ ਨੇ ਵੀ ਸਵਾਲ ਕਰਨਾ ਚਾਹਿਆ, ਪਰ ਸਪੀਕਰ ਨੇ ਜਿਹੜਾ ਸੀਗਾ ਉਹਨਾਂ ਨੂੰ ਰੋਕ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਕਹਿ ਕੇ ਇਹਨੂੰ ਏਦਾਂ ਖਤਮ ਕੀਤਾ ਵੀ ਹੋਰ ਉਹਨੂੰ ਕੀ ਗੋਲੀ ਮਾਰ ਦਈਏ। ਉਹਦੀ ਮਾਫੀ ਤਾਂ ਜਿਹੜੀ ਹੈ ਜੀ ਉਹ ਮੰਗ ਲਈ ਹੈ, ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦਾ ਪੱਖ ਜਾਂ ਉਹਦਾ ਜਿਹੜਾ ਜੀ ਫਸਿਆ ਹੋਣਾ, ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਲਾ ਸਕਦੇ ਹੋ ਕਿ ਉਹਨਾਂ ਨੇ ਕਹਿ ਦਿੱਤਾ ਜੀ ਕਿ ਅਸੀਂ ਨਸ਼ਿਆਂ ਦੇ ਵੀ ਖਿਲਾਫ ਹਾਂ, ਅਸੀਂ ਅੱਤਵਾਦ ਦੇ ਵੀ ਖਿਲਾਫ ਹਾਂ, ਪਰ ਜਿਹੜੀ ਸਰਕਾਰ ਨੂੰ ਹਮਾਇਤ ਆ ਉਹ ਜਾਰੀ ਰੱਖਾਂਗੇ।
ਜੀ ਜੀ। ਤੇ ਤੁਸੀਂ ਜਿਹੜੇ ਭਾਜਪਾ ਦੇ ਇਸ ਦੋਹਰੇ ਕਿਰਦਾਰ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਚਿਰ, ਕੁਛ ਮਹੀਨੇ ਜਾਂ ਇਹ ਪੂਰਾ ਸਮਾਂ ਕੱਢ ਜਾਣਗੇ? ਦੇਖੋ, ਹੁਣ ਤੱਕ ਤਾਂ ਪਹਿਲਾਂ ਦੀ ਜਿਹੜੀ ਸਿਚੁਏਸ਼ਨ ਸੀ ਉਹ ਵੱਖਰੀ ਸੀ। ਹੁਣ ਜਿਹੜੀ ਨਵੀਂ ਸਿਚੁਏਸ਼ਨ ਜਿਹੜੀ ਬਣੀ ਹੈ ਉਹਦੇ ਵਿੱਚੋਂ ਇਉਂ ਲੱਗਦਾ ਜੀ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਵੈਸੇ ਪਤਾ ਤਾਂ ਪਹਿਲਾਂ ਸੀਗਾ, ਕੁਝ ਲੋਕ ਇਹ ਸੋਚਦੇ ਸੀਗੇ ਕਿ ਨਹੀਂ ਉਹ ਤਾਂ ਬੜਾ ਸਪਸ਼ਟ ਸਟੈਂਡ ਜਿਹੜਾ ਜੀ ਉਹ ਲੈ ਰਹੀ ਆ, ਉਹ ਕਰ ਰਹੀ ਆ ਕਰ ਰਹੀ, ਪਰ ਹੁਣ ਜਿਹੜਾ ਜੀ ਕਹਾਣੀ ਹੈ ਉਹ ਲੱਗਦੀ ਹੈ ਕਿ ਇਹ ਤਾਂ ਸਿਰਫ ਡਰਾਮੇਬਾਜ਼ੀ ਬਹੁਤੀ ਹੈ ਜੀ ਜਿਹੜੀ ਇਹ ਕਰ ਰਹੇ ਨੇ। ਕਿਉਂਕਿ ਇੱਕ ਪਾਸੇ ਤਾਂ ਜਿਹੜਾ ਹੈ ਜੀ ਕਮਲ ਸ਼ਰਮਾ, ਉਹ ਇਹ ਕਹੀ ਜਾਂਦਾ ਜੀ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਜਿਹੜਾ ਜੀ ਉਹ ਮੰਗ ਰਹੇ ਆ ਸਟਰੋਂਗਲੀ, ਔਰ ਅਸੀਂ ਉਹ ਲੈ ਕੇ ਸਾਹ ਲਵਾਂਗੇ। ਜੇ ਜਿਹੜਾ ਵਿਧਾਨ ਸਭਾ ਦੇ ਵਿੱਚ ਆਉਂਦਾ ਤੇ ਉੱਥੇ ਮੂੰਹ ਦੇ ਵਿੱਚ ਜਿਹੜਾ ਜੀ ਉਹ ਘੁੰਗਣੀਆਂ ਪਾ ਕੇ ਉਹ ਬੈਠ ਜਾਂਦੇ ਨੇ। ਦੂਜੇ ਪਾਸੇ ਇਹ ਵੀ ਇਹਦਾ ਪੱਖ ਹੈ ਜੀ ਕਿ ਉਹਨਾਂ ਨੂੰ ਕੁਝ ਗੱਲਾਂ ਦੇ ਤੋਂ ਡਰ ਵੀ ਲੱਗਦਾ। ਏਦਾਂ ਜੀ ਕਿ ਜਿਹੜਾ ਇੱਥੇ ਪਹਿਲਾਂ ਰਾਜਾ ਵੜਿੰਗ ਬੋਲਿਆ ਸੀਗਾ, ਤੁਹਾਨੂੰ ਯਾਦ ਹੋਣਾ ਪਿਛਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀ, ਇਹ ਜਿਹੜਾ ਮੁੱਕਿਆ ਇਹ ਤੋਂ ਪਹਿਲੇ ਵਾਰ ਆ, ਉਹਦੇ ਵਿੱਚ ਉਹਨੇ ਵਾਹਵਾ ਬੋਲਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾਲ ਦੀ ਨਾਲ ਫਿਰ ਇਹ ਆ ਗਿਆ ਸੀਗਾ ਕਿ SSP ਇੱਕ ਜ਼ਿਲ੍ਹੇ ਦਾ ਜਿਹੜਾ ਮਾਨਸੇ ਦਾ, ਉਹਨੇ ਕੋਈ ਬੰਦਾ ਫੜਿਆ, ਉਹਨੇ ਤਾਂ ਰਾਜਾ ਵੜਿੰਗ ਦਾ ਨਾਮ ਲੈਤਾ। ਇਹਦੀ ਜਿਹੜੀ ਛਾਣਬੀਣ ਆ ਉਹ ਹੋਊਗੀ। ਨਾ ਤਾਂ ਛਾਣਬੀਣ ਹੋਈ, ਨਾ ਕੁਝ ਉਸ ਸਮਗਲਰ ਦਾ ਪਤਾ ਲੱਗਿਆ ਕਿ ਪੁਲਿਸ ਤਾਂ ਫਾਈਲਾਂ ਲੈ ਕੇ ਕਹਿੰਦੇ ਸੀ ਅੰਮ੍ਰਿਤਸਰ ਤੱਕ ਪਹੁੰਚ ਗਈ ਆ, ਉਹਦੀ ਛਾਣਬੀਣ ਕਰਨ ਲਈ ਕੁਝ ਵੀ ਨਹੀਂ ਹੋਇਆ। ਹਾਂ, ਰਾਜਾ ਵੜਿੰਗ ਚੁੱਪ ਕਰ ਗਿਆ। ਹੁਣ ਜਿਹੜਾ ਕਮਲ ਸ਼ਰਮਾ ਹੈ ਨਾ ਜੀ, ਉਹਦਾ PA ਜਿਹੜਾ ਛੀਨਾ, ਉਹਦੇ ਬਾਰੇ ਦੇ ਵਿੱਚ ਜਿਹੜੀਆਂ ਜੀ ਖਬਰਾਂ ਇੱਕ ਛੋਟੇ ਜਿਹੇ ਖਿੱਤੇ ਦੇ ਵਿੱਚ ਜਿਹੜੀਆਂ ਲੱਗ ਗਈਆਂ, ਪੂਰੇ ਪੰਜਾਬ 'ਚ ਬੇਸ਼ੱਕ ਨਹੀਂ ਆਈਆਂ, ਕਿ ਉਹਦੇ ਤਾਂ ਸਮਗਲਰਾਂ ਤੇ ਹਥਿਆਰ ਰੱਖਣ ਵਾਲੇ ਜਿਹੜੇ ਗਰੋਹ ਆ ਉਹਦੇ ਨਾਲ ਸੰਬੰਧ ਨੇ। ਸੋ ਲੱਗਦਾ ਇਹੋ ਆ ਜੀ ਕਿ ਕਮਲ ਸ਼ਰਮਾ ਵੀ ਜਿਹੜਾ ਉਹ ਚੁੱਪ ਕਰਾ ਲਿਆ ਜਾਊਗਾ। ਸਰਕਾਰ ਦੇ ਕੋਲੇ ਰਾਹ ਜਿਹੜੇ ਨੇ ਉਹ ਬਥੇਰੇ ਹੈਗੇ ਨੇ ਚੁੱਪ ਕਰਾਉਣ ਦੇ ਵਾਸਤੇ। ਸੋ ਲੱਗਦਾ ਨਹੀਂ ਕਿ BJP ਜਿਹੜੀ ਆ ਕੋਈ ਬਹੁਤਾ ਸਪਸ਼ਟ ਸਟੈਂਡ ਜਿਹੜਾ ਜੀ ਉਹ ਲੈ ਲੂਗੀ। ਜਦੋਂ ਹੁਣ BJP ਇੱਕ ਵਾਰੀ ਫੇਰ ਅਕਾਲੀ ਦਲ ਦੇ ਨਾਲ ਘਿਓ ਖਿਚੜੀ, ਉਹਨਾਂ ਤੁਸੀਂ ਸਰਕਾਰੀ ਚੈਨਲ ਦੇਖੋ, ਅਕਾਲੀਆਂ ਦਾ ਜਿਹੜਾ ਉਹ ਤਾਂ ਹੁਣ ਗੋਗੇ ਕਰ ਰਿਹਾ ਫਿਰ BJP ਦੇ, ਜਿਹੜਾ ਜਿਹਨੇ ਕਿ ਪਿਛਲੇ ਦਿਨਾਂ ਤੋਂ ਬਲੈਕ ਆਊਟ ਹੀ ਕਰ ਦਿੱਤਾ ਸੀਗਾ ਉਹਨਾਂ ਨੂੰ ਇਸ ਚੈਨਲ ਤੋਂ। ਹੁਣ ਉਹਨਾਂ ਦੀ ਫੇਰ ਉਹ ਵਾਹ ਜਿਹੜੀ ਹੈ ਜੀ ਉਹ ਕਰਵਾਈ ਜਾ ਰਿਹਾ। ਇਹਦੇ ਵਿੱਚ ਸਾਰੇ ਦੇ ਵਿੱਚ ਜਿਹੜਾ ਨਵਜੋਤ ਸਿੱਧੂ ਆ ਉਹਦਾ ਕੀ ਸਟੈਂਡ ਰਹੂਗਾ, ਇਹ ਵੀ ਵੇਖਣ ਵਾਲਾ ਹੋਊਗਾ ਜੀ ਕਿ ਕੀ ਉਹ BJP ਦੇ ਖਿਲਾਫ, ਅਕਾਲੀ ਦਲ ਦੇ ਖਿਲਾਫ ਉਸੇ ਤਰੀਕੇ ਨਾਲ ਬੋਲਦਾ ਜਾਂ ਉਹਨੂੰ ਵੀ ਉੱਤੋਂ ਜਿਹੜਾ ਜੀ ਉਹ ਰੋਕ ਲਿਆ ਜਾਂਦਾ। ਜੀ ਕਾਫੀ ਜਿਹੜੇ ਜੀ ਅਹਿਮ ਦਿਨ ਸਿਆਸਤ ਨੂੰ ਲੈ ਕੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਹੇ ਆ। ਅਤੇ ਅਗਲੀ ਜਿਹੜੇ ਆਪਾਂ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰੀਏ, ਅਖੀਰਲੇ ਦਿਨ ਕਾਂਗਰਸ ਨੇ ਜਿਹੜੇ ਪੂਰੇ ਦਿਨ ਦੇ ਜਿਹੜੇ ਕੰਮਕਾਜ ਦਾ ਉਹਨਾਂ ਨੇ ਬਾਈਕਾਟ ਕੀਤਾ ਆ। ਕਈ ਅਹਿਮ ਬਿੱਲ ਵੀ ਉਸ ਦੇ ਵਿੱਚ ਪਾਸ ਹੋ ਗਏ, ਜਿਸ 'ਚ 2 ਯੂਨੀਵਰਸਿਟੀਆਂ ਦੇ ਬਿੱਲ ਪਾਸ ਹੋਏ ਆ। ਟੈਕਸ ਦੇ ਉੱਤੇ ਜਿਹੜੀ ਸੋਧ ਕਰਨੀ, ਜਾਇਦਾਦ ਟੈਕਸ ਦੇ ਉੱਤੇ, ਉਹ ਵੀ ਬਿੱਲ ਪਾਸ ਹੋਏ ਆ। ਕੋਈ ਵੀ ਬਹਿਸ ਜਿਹੜੀ ਆ ਉਹ ਨਹੀਂ ਹੁੰਦੀ। ਇਹ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਵੀ ਜਿਹੜੀ ਵੀ ਸਰਕਾਰ ਆਉਂਦੀ ਆਪਣੀ ਮਰਜ਼ੀ ਦੇ ਬਿੱਲ ਲੈ ਆਉਂਦੀ ਆ ਤੇ ਬਸ ਫਿਰ 5-10 ਸਾਲ ਜਿੰਨਾ ਚਿਰ ਵੀ ਕੱਢਦੇ ਉਹ ਚਲਾਈ ਜਾਂਦੇ ਆ? ਐਕਚੁਅਲੀ ਇੱਥੇ ਕਿਹਾ ਜਾਵੇ ਨਾ ਤਾਂ ਇੱਥੇ ਤਾਂ ਇਹ ਰਲ ਮਿਲ ਕੇ ਜਿਹੜਾ ਦੀ ਉਹ ਹੋ ਰਿਹਾ ਜਾਪਦਾ, ਕਿਉਂਕਿ ਜਦੋਂ ਕਾਂਗਰਸ ਸੀਗੀ ਜੀ ਉਹ ਇਹੀ ਕੁਝ ਕਰਦੀ ਸੀਗੀ, ਹੁਣ ਉਹੀ ਕੁਝ ਜਿਹੜਾ ਜੀ ਉਹ ਅਕਾਲੀ ਕਰ ਰਹੇ ਨੇ। ਫਰਕ ਨਹੀਂ ਬਹੁਤਾ ਹੈਗਾ ਜੀ। ਉਦੋਂ ਅਕਾਲੀ ਦਲ ਵਾਲੇ ਬਾਈਕਾਟ ਕਰ ਜਾਂਦੇ ਹੁੰਦੇ ਸੀਗੇ, ਹੁਣ ਕਾਂਗਰਸ ਵਾਲੇ ਜਿਹੜੇ ਆ ਜੀ ਉਹ ਬਾਈਕਾਟ ਕਰ ਜਾਂਦੇ ਨੇ। ਬਾਈਕਾਟ ਜਿਹੜਾ ਵਿਧਾਨ ਸਭਾ ਦੇ ਵਿੱਚੋਂ ਕਰਨਾ ਜਾਂ ਲੋਕ ਸਭਾ ਦੇ ਵਿੱਚੋਂ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਜਿਹੜਾ ਜੀ ਉਹ ਆ ਸਕਦਾ। ਉਹਦਾ ਰੀਜ਼ਨ ਇਹ ਹੈ ਕਿ ਲੋਕਾਂ ਨੇ ਵਿਰੋਧੀ ਧਿਰ ਦਾ ਜਿਹੜਾ ਰੋਲ ਵੀ ਦਿੱਤਾ ਜੀ ਉਹ ਜ਼ਿਆਦਾ ਸਗੋਂ ਜ਼ਿੰਮੇਵਾਰੀ ਵਾਲਾ ਹੁੰਦਾ। ਜਿਹੜੇ ਇਹ ਅਹਿਮ ਬਿੱਲ ਨੇ ਜੀ ਇਹ ਰੌਲੇ ਗੋਲੇ ਦੇ ਵਿੱਚ ਪਾਸ ਕਰਵਾ ਲਏ ਜਾਂਦੇ ਨੇ। ਇਹਨਾਂ ਦਾ ਪਤਾ ਉਦੋਂ ਲੱਗਦਾ ਜੀ ਜਦੋਂ ਇਹਨਾਂ ਦਾ ਇੰਪੈਕਟ ਜਿਹੜਾ ਉਹ ਆਮ ਲੋਕਾਂ ਦੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ। ਖੁੰਬਾਂ ਵਾਂਗੂ ਨਿਕਲੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ ਇਹ ਤਾਂ ਦੁਕਾਨਾਂ ਨੇ ਜੀ, ਜਿੱਥੇ ਇੱਕ ਹੱਟੀਆਂ ਨੇ ਜਿਹੜੀਆਂ ਥਾਂ ਦੇ ਉੱਤੇ ਖੁੱਲ ਗਈਆਂ ਨੇ। ਇਹਦੇ ਨਾਲ ਜਿਹੜਾ ਐਜੂਕੇਸ਼ਨ ਦਾ ਸਟੈਂਡਰਡ ਆ ਜੀ ਉਹ ਦਿਨੋਂ ਦਿਨ ਡਾਊਨ ਗਿਆ। ਅੱਜ ਐਜੂਕੇਸ਼ਨ ਦੇ ਜਿਹੜੇ ਲੈਵਲ ਦੇ ਉੱਤੇ ਪੰਜਾਬ ਕਿੱਥੇ ਖੜਾ ਜੀ? ਬਹੁਤੇ ਮਾੜੇ ਸੂਬਿਆਂ ਦੇ ਨਾਲੋਂ ਵੀ ਪਿੱਛੇ ਹੋ ਗਿਆ। ਉਹਦਾ ਰੀਜ਼ਨ ਇਹ ਆ ਕਿ ਇਹ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਧੜ ਬਣ ਰਹੀਆਂ ਨੇ, ਐਜੂਕੇਸ਼ਨ ਦੇ ਨਾਲ ਬਹੁਤਾ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਆ। ਦੁਕਾਨਾਂ ਨੇ ਉਹ ਤਾਂ ਪੈਸੇ ਲੈ ਕੇ ਜਿਹੜਾ ਜੀ ਉਹ ਸਰਟੀਫਿਕੇਟ ਜਿਹੜਾ ਉਹ ਦੇ ਦਿੰਦੀਆਂ ਨੇ ਤੇ ਸਰਟੀਫਿਕੇਟ ਲੈ ਕੇ ਕੱਛਾਂ ਦੇ ਕੇ ਵਿਚਾਰਾ ਜਿਹੜਾ ਨੌਜਵਾਨ ਪੀੜ੍ਹੀ ਹੈ ਜੀ ਉਹ ਇੱਧਰੋਂ ਇੱਧਰ ਨੂੰ ਜਿਹੜੀ ਉਹ ਤੁਰੀ ਫਿਰਦੀ ਹੈ। ਅੱਜ ਵੀ ਜੇਕਰ ਦੇਖਣਾ ਹੋਵੇ ਤਾਂ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੇ ਲੱਗੇ ਹੋਏ ਟੀਚਰ ਨੇ ਜਿਹੜੇ ਹੁਣ ਅਜੇ ਚੱਲ ਰਹੇ ਨੇ, ਉਹਨਾਂ ਦੇ ਪੜ੍ਹਾਉਣ ਦਾ ਜਿਹੜਾ ਸਟੈਂਡਰਡ ਆ ਜੀ ਕਿਤੇ ਹਾਈ ਹੈ ਪ੍ਰਾਈਵੇਟ ਜਿਹੜੇ ਸਕੂਲ ਨੇ ਉਹਨਾਂ ਦੇ ਨਾਲੋਂ। ਉਹਦਾ ਰੀਜ਼ਨ ਇਹੀ ਹੈ ਕਿ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਸਾਰੇ ਡਿਗਰੀਆਂ ਲੈ ਕੇ ਜਿਹੜੇ ਨਿਕਲੇ ਹੋਏ ਨੇ ਉਹ ਨਖਿੱਧ ਨੇ, ਪਰ ਜੇ ਤੁਸੀਂ ਉਹਨਾਂ ਦੇ ਨਾਲ ਕਿਤੇ ਗੱਲਬਾਤ ਕਰੋ, ਕਈ ਵਾਰੀ ਹੁੰਦੀ ਰਹਿੰਦੀ ਆ, ਇਹ ਸਿਰਫ ਕਾਗਜ਼ੀ ਜਿਹੜੇ ਨੇ ਨਾ ਜੀ ਉਹ ਸਰਟੀਫਿਕੇਟ ਨੇ। ਅਦਰਵਾਈਜ਼ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ ਜੀ ਕਿ ਉਹ ਕੀ ਕਰ ਰਹੇ ਨੇ, ਕੀ ਕਾਹਦੀ ਉਹ ਡਿਗਰੀ ਲੈ ਕੇ ਆਏ ਨੇ।
ਜੀ 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 ਬਿਲਕੁਲ ਜੀ, ਕਾਫੀ ਵੱਡੀ ਹੈ ਜਿਹੜੀ ਸਮੱਸਿਆ ਹੈ ਵੀ ਜਿਹੜਾ ਵਿੱਦਿਆ ਦਾ ਇੱਥੇ ਦੇਖ ਰਹੇ ਹਾਂ ਆਪਾਂ ਸਟੈਂਡਰਡ ਆ ਬਹੁਤ ਸਤਰ ਆ ਬਹੁਤ ਜ਼ਿਆਦਾ ਡਿੱਗਿਆ ਹੋਇਆ। ਹੁਣ ਬਹੁਤ ਘੱਟ ਹੀ ਇਹ ਸੁਣਨ ਨੂੰ ਮਿਲਦਾ ਆ ਵੀ ਸਿਵਲ ਸਰਵਿਸਿਜ਼ ਦੇ ਵਿੱਚ ਜਾਂ ਵੱਡੇ ਅਹੁਦਿਆਂ ਦੇ ਲਈ ਜਿਹੜੇ ਪੰਜਾਬ ਦੇ ਜਿਹੜੇ ਕੋਈ ਸਟੂਡੈਂਟ ਆ ਉਹ ਉਸ ਪਾਸੇ ਨੂੰ ਨਿਕਲਦੇ ਨੇ। ਅਗਲੀ ਜੇ ਆਪਾਂ ਗੱਲ ਕਰੀਏ ਅਸਾਮ ਦੇ ਵਿੱਚ ਹੋਏ ਜਿਹੜੇ ਕਤਲੇਆਮ ਆ ਉਸ ਨੂੰ ਲੈ ਕੇ ਕੀ ਲੇਟੈਸਟ ਜਿਹੜੀ ਉਸ ਦੇ ਵਿੱਚ ਅਪਡੇਟ ਆ? 71 ਬੰਦਿਆਂ ਦੇ ਮਾਰੇ ਜਾਣ ਦੀ ਜਿਹੜੀ ਉੱਥੋਂ ਖਬਰਾਂ ਆ ਰਹੀਆਂ। ਇਹ ਜਿਹੜਾ ਬੋਡੋ ਹਮਲਾ ਸੀਗਾ ਜੀ ਇਹ ਹੋਇਆ ਸੀਗਾ ਇਹਦੇ ਨਾਲ ਜੀ 68 ਦੇ ਕਰੀਬ ਜਿਹੜੇ ਬੰਦੇ ਨੇ ਉਹਨਾਂ ਦੀ ਗਿਣਤੀ ਹੋ ਗਈ ਜੀ ਮਰਨ ਵਾਲਿਆਂ ਦੀ ਬੋਡੋ ਹਮਲੇ ਦੇ ਨਾਲ। ਪਰ ਨਾਲ ਦੀ ਨਾਲ ਜਿਹੜੇ ਆਦੀਵਾਸੀ ਨੇ ਜੀ ਉਹਨਾਂ ਨੇ ਬੋਡੋ ਕੁਝ ਘਰਾਂ ਦੇ ਉੱਤੇ ਹਮਲਾ ਕਰਤਾ ਜੀ ਜਦੋਂ ਉਹ ਮਾਰਚ ਵਗੈਰਾ ਕੱਢ ਰਹੇ ਸਨ, ਰੋਸ ਮਾਰਚ। ਉਹਦੇ ਨਾਲ ਪੁਲਿਸ ਨੂੰ ਜਿਹੜਾ ਜੀ ਉਹ ਰੋਕਣਾ ਪਿਆ ਉਹਨਾਂ ਨੂੰ। ਪੁਲਿਸ ਨੂੰ ਫਿਰ ਤਾਕਤ ਵੀ ਵਰਤਣੀ ਪਈ ਤੇ ਗੋਲੀ ਵੀ ਚਲਾਉਣੀ ਪਈ। ਇਸ ਗੋਲੀ ਦੇ ਵਿੱਚ 5 ਜਿਹੜੇ ਆਦੀਵਾਸੀ ਵੀ ਮਾਰੇ ਗਏ ਨੇ ਜੀ। ਸੋ ਅਸਾਮ ਦੇ ਵਿੱਚ ਜਿਹੜੀ ਹਾਲਾਤ ਆ ਜੀ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ। ਰੈੱਡ ਅਲਰਟ ਉੱਥੇ ਜਾਰੀ ਕੀਤਾ ਹੋਇਆ। ਕੁਝ ਇਲਾਕਿਆਂ ਦੇ ਵਿੱਚ ਕਰਫਿਊ ਵੀ ਜਿਹੜਾ ਜੀ ਉਹ ਲਾਇਆ ਗਿਆ। ਬੇਸ਼ੱਕ ਇਹ ਬੜਾ ਵੱਡਾ ਇੱਕ ਹਮਲਾ ਹੈ ਪਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਦਾ ਇੰਨਾ ਜ਼ਿਆਦਾ ਚਰਚਾ ਜਿਹੜਾ ਨਹੀਂ ਹੋਇਆ। ਹਾਲਾਂਕਿ ਜਿਹੜਾ ਪਿਛਲੇ ਦਿਨਾਂ ਤੋਂ ਅੱਤਵਾਦੀ ਅਟੈਕ ਹੋਇਆ ਸੀ ਉਹਦੇ ਨਾਲ ਹੀ ਮਿਲਦਾ ਜੁਲਦਾ, ਕਿਉਂਕਿ ਇਹਦੇ ਵਿੱਚ ਨਿਸ਼ਾਨਾ ਜਿਹੜਾ ਬੋਡੋ ਵਾਲਿਆਂ ਨੇ ਔਰਤਾਂ ਤੇ ਬੱਚਿਆਂ ਨੂੰ ਜ਼ਿਆਦਾ ਬਣਾਇਆ ਜੀ। ਔਰਤਾਂ ਤੇ ਬੱਚੇ ਹੀ ਜਿਹੜੇ ਨੇ ਜੀ ਉਹ ਜ਼ਿਆਦਾ ਇਸ ਹਮਲੇ ਦੇ ਵਿੱਚ ਮਾਰੇ ਗਏ ਨੇ। ਜਿਵੇਂ ਘੜਿਆ ਘੜਾਇਆ ਜਿਹਾ ਹੁੰਦਾ ਜੀ ਬਿਆਨ, ਉਹ ਲੱਗਦਾ ਹੁੰਦਾ ਕਈ ਵਾਰੀ ਵੀ ਟਾਈਪ ਕੀਤਾ ਹੋਇਆ, ਜਿਸ ਜਗ੍ਹਾ ਦੇ ਉੱਤੇ ਹੋਇਆ ਉਹਦਾ ਨਾਂ ਵਿੱਚ ਭਰ ਦਿੱਤਾ ਜਾਂਦਾ। ਉਸੇ ਤਰੀਕੇ ਦੇ ਨਾਲ ਜਿਹੜੀ ਕੇਂਦਰ ਦੀ ਸਰਕਾਰ ਆ ਉਹਦਾ ਬਿਆਨ ਆ ਗਿਆ ਜੀ, ਸਖਤੀ ਕੀਤੀ ਜਾਊਗੀ, ਮਰਨ ਵਾਲਿਆਂ ਨੂੰ ਇੰਨੇ ਇੰਨੇ ਪੈਸੇ ਜਿਹੜੇ ਨੇ ਉਹ ਦਿੱਤੇ ਜਾਣਗੇ। ਮਸਲਾ ਕੀ ਆ ਜਿਹੜਾ ਜੀ ਉਹ ਐਕਚੁਅਲੀ ਉਹਦੇ ਵਾਸਤੇ ਜਾਂ ਉਹਦੀ ਗੰਭੀਰਤਾ ਦੇ ਵੱਲ ਕਦੀ ਦੇਖਿਆ ਨਹੀਂ ਜਾਂਦਾ, ਜਿਹਦੇ ਕਰਕੇ ਇਸ ਤਰ੍ਹਾਂ ਦੇ ਜਿਹੜੇ ਅੱਤਵਾਦੀ ਹਮਲੇ ਨੇ ਉਹ ਨਿਰੰਤਰ ਹੁੰਦੇ ਰਹਿੰਦੇ ਨੇ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਝਾਰਖੰਡ ਦੇ ਵਿੱਚ ਬਹੁਮਤ ਲੈ ਕੇ ਭਾਜਪਾ ਜਿਹੜੀ ਉਹ ਸਰਕਾਰ ਬਣਾਏਗੀ, ਉੱਥੇ ਤਾਂ ਇਹਨਾਂ ਦਾ ਠੀਕ ਹੈ ਚੱਲ ਗਿਆ ਕੰਮ। ਤੇ ਜੰਮੂ ਕਸ਼ਮੀਰ ਦੇ ਵਿੱਚ ਕੋਈ ਵੀ ਸਪਸ਼ਟ ਬਹੁਮਤ ਕਿਸੇ ਵੀ ਪਾਰਟੀ ਨੂੰ ਨਹੀਂ ਮਿਲੀ, ਪਰ ਭਾਜਪਾ ਵਾਲੇ ਤਰਲੋ ਮੱਛੀ ਹੋ ਰਹੇ ਆ ਵੀ ਉੱਥੇ ਵੀ ਕਿਸੇ ਤਰੀਕੇ ਨਾਲ ਸਰਕਾਰ ਬਣਾਈ ਜਾਵੇ। ਜੀ ਜਿਹੜੀ ਜੰਮੂ ਕਸ਼ਮੀਰ ਆ ਜੀ ਉੱਥੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਜੋਰਿਟੀ ਜਿਹੜੀ ਆ ਉਹ ਕਿਸੇ ਨੂੰ ਵੀ ਨਹੀਂ ਮਿਲੀ। ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਸੱਤਾ ਦੇ ਉੱਤੇ ਕਾਬਜ਼ ਹੋਇਆ ਜਾਵੇ। ਇਸ ਵੇਲੇ ਜਿਹੜੀ ਕੋਸ਼ਿਸ਼ ਕਰਨ ਵਾਲਿਆਂ ਦੇ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਕੋਸ਼ਿਸ਼ਾਂ ਕਰ ਰਹੀ ਹੈ, ਹੱਥ ਪੈਰ ਮਾਰ ਰਹੀ ਹੈ ਜੀ, ਉਹ ਹੈ ਭਾਰਤੀ ਜਨਤਾ ਪਾਰਟੀ। 25 ਮੈਂਬਰ ਨੇ ਜੀ ਭਾਰਤੀ ਜਨਤਾ ਪਾਰਟੀ ਦੇ ਕੋਲੇ ਵਿਧਾਨ ਸਭਾ ਦੇ ਵਿੱਚ, ਔਰ ਹੁਣ ਉਹਨੇ ਕੀ ਕੀਤਾ 6 ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਦੀ ਹਮਾਇਤ ਦਾ ਐਲਾਨ ਕਰਤਾ ਕਿ ਉਹ ਸਾਡੇ ਨਾਲ ਨੇ। 25 ਤੇ 6 31 ਹੋ ਗਏ। ਉਹ ਇਹ ਦਾਅਵਾ ਕਰ ਰਹੀ ਹੈ ਜੀ ਕਿ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ ਉਹ ਉੱਭਰੀ ਹੈ ਜੀ ਜੀ। ਉਹ ਐਨਸੀ ਦੇ 15 ਮੈਂਬਰ ਜਿਹੜੇ ਨੇ ਜੀ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਜੀ ਉੱਥੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਐਨਸੀ ਦੇ ਨਾਲ ਪਰਦੇ ਦੇ ਪਿੱਛੇ ਉਹਨਾਂ ਦੀ ਗੋਂਦ, ਉਹਨਾਂ ਦੀ ਵਿਉਂਤ ਜਿਹੜੀ ਹੈ ਜੀ ਉਹ ਵਾਹਵਾ ਹੱਦ ਤੱਕ ਗਾਂਹ ਚਲੇਗੀ ਹੈ। ਐਨਸੀ ਦਾ ਵੀ ਕਿੰਨਾ ਕੁ ਸਟੈਂਡ ਹੈ, ਜਿੱਥੋਂ ਮਦਦ ਮਿਲਦੀ ਹੈ ਕਦੀ ਉਹ ਕਾਂਗਰਸ ਵਾਲਿਆਂ ਨਾਲ ਤੁਰ ਪੈਂਦੇ ਨੇ, ਕਦੀ ਬੀਜੇਪੀ ਦੇ ਨਾਲ ਜਿਹੜਾ ਤੁਰ ਪੈਂਦੇ ਨੇ। ਸੋ ਉਹਨਾਂ ਨੇ ਹੁਣ ਸ਼ਾਇਦ ਬੀਜੇਪੀ ਨੂੰ ਜਿਹੜੀ ਹੈ ਜੀ ਉਹ ਸੈਨਤ ਮਾਰੀ ਹੈ, ਇਹ ਤੇ ਕੀਤਾ ਜਾ ਸਕਦਾ। ਔਰ ਬੀਜੇਪੀ ਦੀ ਪਹਿਲੀ ਜਿਹੜੀ ਸਰਕਾਰ ਆ ਉਹ ਜੰਮੂ ਕਸ਼ਮੀਰ ਦੇ ਵਿੱਚ ਆ ਸਕਦੀ ਹੈ ਜਿਹੋ ਜਿਹੇ ਹਾਲਾਤ ਬਣੇ ਨੇ। ਹਾਲਾਂਕਿ ਪੀਡੀਪੀ ਵਾਲੇ ਜਿਹੜੇ ਨੇ ਉਹ ਵੀ ਕੋਸ਼ਿਸ਼ ਕਰ ਰਹੇ ਨੇ। ਪੀਡੀਪੀ ਬੀਜੇਪੀ ਵਾਲੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਵੀ ਹੋ ਸਕਦੀਆਂ ਨੇ, ਪਰ ਉਹਦੇ ਵਿੱਚ ਬੀਜੇਪੀ ਇਸ ਕਰਕੇ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਐਨਸੀ ਦੇ ਨਾਲ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਪੀਡੀਪੀ ਨਾਲ ਜਾਂਦੀ ਹੈ ਤੇ ਪੀਡੀਪੀ ਕਹਿੰਦੀ ਹੈ ਮੇਰੇ ਕੋਲੇ 28 ਨੇ, ਤੁਹਾਡੇ ਕੋਲੇ 25 ਨੇ, 6 ਤਾਂ ਹੋ ਗਏ ਆਜ਼ਾਦ। ਹੁਣ 6 ਆਪਣੇ ਨਾਲ ਜੋੜ ਕੇ ਐਨਸੀ ਦੇ ਨਾਲ ਗੰਢ ਧੁੱਪ ਜਿਹੜੀ ਉਹ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਹੈ। ਐਨਸੀ ਵਾਲੇ ਕਹਿਣਗੇ ਕਿ ਦੇਖੋ ਸਾਡੀ ਸਰਕਾਰ ਤਾਂ ਚਲੇਗੀ, ਹੁਣ ਚਲੋ ਸੱਤਾ ਦੇ ਵਿੱਚ ਰਹਿਣ ਦੇ ਵਾਸਤੇ ਨਾਲੇ ਸੱਤਾ ਦਾ ਆਨੰਦ ਜਿਹੜਾ ਮਾਣਾਂਗੇ, ਨਾਲੇ ਸਰਕਾਰ ਦੇ ਵਿੱਚ ਸ਼ਾਮਲ ਰਹਾਂਗੇ। ਸੈਂਟਰ ਦੇ ਵਿੱਚ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਹੈ ਤੇ ਉੱਥੋਂ ਵੀ ਕੋਈ ਗੱਪੇ ਵਗੈਰਾ ਜਿਹੜੇ ਉਹ ਮਿਲਦੇ ਰਹਿਣਗੇ। ਇਸ ਕਰਕੇ ਬੀਜੇਪੀ ਜਿਹੜੀ ਹੈ ਜੀ ਉਹ ਵਾਹਵਾ ਤਰਲੋ ਮੱਛੀ ਹੋ ਰਹੀ ਹੈ ਇਸ ਵੇਲੇ ਕਿ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਉਹਨੇ ਸਰਕਾਰ ਬਣਾਉਣੀ ਹੈ। ਜਿਸ ਤਰ੍ਹਾਂ ਦੇ ਇਹ ਜਮਾ ਘਟਾਓ ਚੱਲ ਰਹੇ ਨੇ ਇਹ ਸੰਭਵ ਹੋ ਸਕਦਾ ਜੀ। ਜੀ 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 ਬਿਲਕੁਲ। ਸੱਤਾ ਦੇ ਲਈ, ਕੁਰਸੀ ਦੇ ਲਈ ਕੁਛ ਵੀ ਜਿਹੜਾ ਜੀ ਸਮਝ ਆਏ, ਜਿਹੜੇ ਰਾਜਨੀਤੀ ਲੋਕ ਨੇ, ਰਾਜਨੇਤਾ ਨੇ, ਉਹ ਕੁਛ ਵੀ ਕਰ ਸਕਦੇ ਨੇ। ਤੁਸੀਂ ਸੁਣ ਰਹੇ ਹੋ ਜੀ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਹੁਣ ਸਰਕਾਰ ਆ ਕਿਸੇ ਵੀ ਚੀਜ਼ ਦੇ ਸੁਧਾਰ ਦੇ ਲਈ ਬਿੱਲ ਨਹੀਂ ਆਰਡੀਨੈਂਸ ਲਿਆ ਰਹੀ ਆ। ਸਭ ਤੋਂ ਪਹਿਲਾਂ ਤੇ ਆਰਡੀਨੈਂਸ ਤੇ ਬਿੱਲ ਦੇ ਵਿੱਚ ਕੀ ਫਰਕ ਹੈਗਾ ਉਹ ਵੀ ਆਪਣੇ ਸਰੋਤਿਆਂ ਨੂੰ ਦੱਸਿਓ।
ਕਿਉਂਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀਗਾ ਨਾ ਜੀ, ਉਹ ਤੁਹਾਨੂੰ ਪਤਾ ਕਿ ਬਹੁਤਾ ਰੌਲੇ ਰੱਪੇ ਦੇ ਵਿੱਚ ਘਰ ਵਾਪਸੀ ਨਹੀਂ ਬਹੁਤਾ ਜਿਹੜਾ ਜੀ ਉਹ ਲੈ ਲਿਆ ਜੀ ਜੀ। ਤੋ ਇਹਦੇ ਕਰਕੇ ਜਿਹੜੇ ਬੜੇ ਅਹਿਮ ਬਿੱਲ ਜਿਹੜੇ ਸੀਗੇ ਜੀ ਉਹ ਪਾਸ ਨਹੀਂ ਹੋ ਸਕੇ। ਜਦੋਂ ਉਹ ਬਿੱਲ ਪਾਸ ਨਹੀਂ ਹੋਏ, ਬਿੱਲ ਪਾਸ ਨਾ ਹੋਣ ਤੇ ਫਿਰ ਸਰਕਾਰ ਦੇ ਜਿਹੜੇ ਕੰਮਕਾਰ ਨੇ ਜੀ ਉਹ ਚੱਲਦੇ ਨੀਗੇ। ਤੋ ਇਸ ਕਰਕੇ ਹੁਣ ਜਿਹੜੀ ਸਰਕਾਰ ਹੈ ਉਹਨੇ ਕੀ ਕੀਤਾ ਜੀ, ਇੱਕ ਤਾਂ ਬੀਮਾ ਤੇ ਕੋਲਾ ਬਿੱਲ ਜਿਹੜੇ ਨੇ ਉਹਦੇ ਵਾਸਤੇ ਆਰਡੀਨੈਂਸ ਜਿਹੜਾ ਜੀ ਉਹ ਜਾਰੀ ਕਰਕੇ ਸੁਧਾਰਾਂ ਦਾ ਜਿਹੜਾ ਜੀ ਉਹ ਪੱਧਰਾ ਕੀਤਾ। ਸਰਕਾਰ ਨੇ ਮੈਡੀਕਲ ਸਾਜ਼ੋ ਸਮਾਨ ਦੇ ਖੇਤਰ ਦੇ ਵਿੱਚ ਜਿਹੜੀ EI ਆ ਉਹਦੇ ਵਾਸਤੇ ਵੀ ਰਾਹ ਖੋਲ੍ਹਿਆ। ਇਹ ਆਰਡੀਨੈਂਸ ਹੁਣ ਰਾਸ਼ਟਰਪਤੀ ਦੇ ਕੋਲ ਜਿਹੜੇ ਉਹ ਭੇਜੇ ਜਾਣਗੇ। ਨਰਿੰਦਰ ਮੋਦੀ ਦੀ ਅਗਵਾਈ ਦੇ ਕੈਬਨਿਟ ਜਿਹੜੀ ਮੀਟਿੰਗ ਹੈ ਜੀ, ਉਹਦੇ ਵਿੱਚ ਬੀਮਾ ਬਿੱਲ ਬਾਰੇ ਆਰਡੀਨੈਂਸ, ਕੋਲਾ ਆਰਡੀਨੈਂਸ ਨੂੰ ਮੁੜ ਭੇਜਣ, ਫਾਰਮਾਸਿਊਟੀਕਲ ਖੇਤਰ, ਮੈਡੀਕਲ ਸਾਜ਼ੋ ਸਮਾਨ, ਇਹਦੇ ਵਿੱਚ 100% FDI ਜਿਹੜੀ ਹੈ ਜੀ ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੀ। ਔਰ ਇਹ ਪਤਾ ਲੱਗਾ ਕਿ ਜਿਹੜਾ ਇੰਸ਼ੋਰੈਂਸ ਲਾਅ ਬਿੱਲ ਹੈ 2008 ਉਹਨੂੰ ਰਾਜ ਸਭਾ ਦੀ ਚੋਣ ਕਮੇਟੀ ਦੇ ਵੱਲੋਂ ਭਾਵੇਂ ਪ੍ਰਵਾਨਗੀ ਦਿੱਤੀ ਗਈ ਹੈ, ਪਰ ਧਰਮ ਬਦਲੀ ਤੇ ਹੋਰ ਮੁੱਦਿਆਂ ਕਰਕੇ ਸਦਨ ਦੇ ਵਿੱਚ ਹੰਗਾਮੇ ਕਰਕੇ ਇਹ ਬਹਿਸ ਜਿਹੜੀ ਉਹ ਨਹੀਂ ਹੋ ਸਕੀ। ਹੁਣ ਆਰਡੀਨੈਂਸ ਜਿਹੜੇ ਆ ਜੀ ਉਹ ਜਗ੍ਹਾ ਲੈਣਗੇ। ਬਾਅਦ ਦੇ ਵਿੱਚ ਜਿਹੜਾ ਜੀ ਕਾਨੂੰਨ ਉਹਨਾਂ ਨੂੰ ਬਣਾਉਣ ਦੇ ਵਾਸਤੇ ਦੁਬਾਰਾ ਤੋਂ ਇਹ ਜਿਹੜਾ ਬਿੱਲ ਹੈ ਉਹ ਲਿਆਂਦਾ ਜਾ ਸਕਦਾ ਹੈ। ਤੁਸੀਂ ਪੁੱਛਿਆ ਜੀ ਆਰਡੀਨੈਂਸ ਤੇ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਫਰਕ ਕੀ ਹੈ। ਕਾਨੂੰਨ ਜਦੋਂ ਪਾਸ ਜਿਹੜਾ ਜੀ ਹੋ ਜਾਂਦਾ ਤੇ ਫਿਰ ਜਿਹੜਾ ਜੀ ਉਹ ਲਾਅ ਬਣ ਜਾਂਦਾ, ਸੰਵਿਧਾਨ ਦੇ ਵਿੱਚ ਜਿਹੜਾ ਜੀ ਉਹ ਚੜ੍ਹ ਜਾਂਦਾ ਹੈ। ਜਿਹੜਾ ਆਰਡੀਨੈਂਸ ਹੈ ਜੀ ਇਹਦੀ ਪ੍ਰਵਾਨਗੀ ਜਿਹੜੀ ਰਾਸ਼ਟਰਪਤੀ ਦੇ ਕੋਲੋਂ ਸਰਕਾਰ ਜਿਹੜੀ ਹੈ ਜੀ ਉਹ ਲੈ ਲੈਂਦੀ ਹੈ। ਇਹਨੂੰ ਕਿਸੇ ਟਾਈਮ ਖਤਮ ਵੀ ਕੀਤਾ ਜਾ ਸਕਦਾ ਹੈ। ਜਦੋਂ ਕਿ ਬਿੱਲ ਜਿਹੜਾ ਉਹ ਖਤਮ ਕਰਨਾ ਹੋਵੇ ਤਾਂ ਉਹਦੇ ਵਾਸਤੇ 2/3 ਮੈਜੋਰਟੀ ਜਿਹੜੀ ਹੈ ਜੀ ਉਹ ਚਾਹੀਦੀ ਹੈ। ਇਹਦੇ ਵਿੱਚ ਇੱਕ ਮਿਸਾਲ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਹਾਲਾਂਕਿ ਅਕਾਲੀ ਦਲ ਜਿਹੜਾ ਇਹਨੂੰ ਲੁਕਾਉਂਦਾ ਹਮੇਸ਼ਾ, ਜਿਹੜੀ ਸਹਿਜਧਾਰੀ ਮਸਲਾ ਜਿਹੜਾ ਚੱਲਦਾ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ ਹੈ। ਸੋ ਸਹਿਜਧਾਰੀ ਜਿਹੜੇ ਵੋਟਰ ਨੇ ਉਹਨਾਂ ਨੂੰ ਆਰਡੀਨੈਂਸ ਦੇ ਰਾਹੀਂ ਜਿਹੜਾ ਸੀਗਾ ਉਹ ਰੋਕਿਆ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ। ਇਸ ਕਰਕੇ ਟੈਕਨੀਕਲੀ ਪੱਖ ਇਹਦਾ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਹਾਰ ਸਕਦੀ ਹੈ ਇਸ ਮਸਲੇ ਦੇ ਉੱਤੇ। ਜੇ ਇਹ ਬਿੱਲ ਪਾਸ ਹੋਇਆ ਹੁੰਦਾ ਤੇ ਫਿਰ ਇੱਥੋਂ ਤੱਕ ਕਹਾਣੀ ਨਹੀਂ ਸੀ ਜਾਣੀ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਰਕਾਰ ਦੇ ਵੱਲੋਂ ਅਟਲ ਬਿਹਾਰੀ ਵਾਜਪੇਈ ਤੇ ਮਦਨ ਮੋਹਨ ਮਾਲਵੀਆ ਉਹਨਾਂ ਨੂੰ ਭਾਰਤ ਦਾ ਸਭ ਤੋਂ ਉੱਚਾ ਸਿਵਿਲੀਅਨ ਅਵਾਰਡ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ। ਜੀ ਅਟਲ ਬਿਹਾਰੀ ਵਾਜਪੇਈ ਹੋਰੀ ਤਾਂ ਇਸ ਵੇਲੇ ਕਹਿੰਦੇ ਆ ਕਿ ਸੁਰਤ ਦੇ ਵਿੱਚ ਨਹੀਂ ਹੈਗੇ। ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਜੋ ਤਾਂ ਖਾਸ ਕਰਕੇ ਹੋਇਆ, ਉਹ ਬੈੱਡ ਜਾਂ ਫਿਰ ਵੀਲ ਚੇਅਰ ਦੇ ਉੱਤੇ ਜਿਹੜਾ ਜੀ ਉਹ ਰਹਿੰਦੇ ਨੇ ਜੀ। ਤੇ ਉਹਨਾਂ ਨੂੰ ਇਹ ਭਾਰਤ ਰਤਨ ਦਿੱਤਾ ਗਿਆ। ਦੂਸਰਾ ਜਿਹੜਾ ਭਾਰਤ ਰਤਨ ਹੈ ਉਹ ਮਦਨ ਮੋਹਨ ਮਾਲਵੀਆ ਨੂੰ ਜਿਹੜਾ ਜੀ ਉਹ ਦਿੱਤਾ ਗਿਆ ਜੀ। ਇਹ ਭਾਰਤ ਦੇ ਸਰਵ ਉੱਚ ਅਵਾਰਡ ਜਿਹੜੇ ਉਹ ਹੈਗੇ ਨੇ। ਇਹ ਪੁਰਸਕਾਰ ਲੈਣ ਵਾਲੇ ਉਹ 44ਵੀਂ ਜਿਹੜੀ ਹਸਤੀ ਹੈ ਜੀ ਉਹ ਬਣ ਗਏ ਨੇ। ਅੱਜ ਜਿਹੜੇ ਅਟਲ ਬਿਹਾਰੀ ਵਾਜਪੇਈ ਦਾ 90ਵਾਂ ਜਨਮ ਦਿਨ ਵੀ ਹੈ। ਕ੍ਰਿਸਮਸ ਵਾਲੇ ਦਿਨ ਉਹਨਾਂ ਦਾ ਜਿਹੜਾ ਜੀ ਉਹ ਜਨਮ ਦਿਨ ਹੁੰਦਾ। ਤੇ ਮਦਨ ਮੋਹਨ ਮਾਲਵੀਆ ਦੀ ਕੱਲ ਨੂੰ 153ਵੀਂ ਜਨਮ ਵਰ੍ਹੇਗੰਢ ਜਿਹੜੀ ਹੈ ਜੀ ਉਹ ਹੈਗੀ ਆ। ਮਦਨ ਮੋਹਨ ਮਾਲਵੀਆ ਨੂੰ ਤੋਂ ਬਾਅਦ ਇਹ ਅਵਾਰਡ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਪਹਿਲਾਂ ਇਹਦਾ ਨਹੀਂ ਸੀਗਾ ਜੀ। ਇਸ ਕਰਕੇ ਇਹਦਾ ਥੋੜੇ ਜਗ੍ਹਾ ਦੇ ਉੱਤੇ ਵਿਰੋਧ ਜਿਹੜਾ ਜੀ ਉਹ ਹੋ ਰਿਹਾ ਮਦਨ ਮੋਹਨ ਮਾਲਵੀਆ ਦਾ। ਮਦਨ ਮੋਹਨ ਮਾਲਵੀਆ ਹੋਰੀ ਜਿਹੜੇ ਜੀ ਹਿੰਦੂ ਯੂਨੀਵਰਸਿਟੀ ਜਿਹੜੀ ਆ ਜੀ ਉਹਦੇ ਬਾਨੀ ਨੇ। ਜੇ ਸਰੋਤਿਆਂ ਨੂੰ ਯਾਦ ਹੋਵੇ ਤਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਬਣਿਆ ਹੋਇਆ ਨਾ ਜੀ, ਇਹ ਵੀ ਮਦਨ ਮੋਹਨ ਮਾਲਵੀਆ ਦੀ ਇੱਕ ਕਿਸਮ ਦੇ ਨਾਲ ਦੇਣ ਹੈ ਕਿ ਇਹ ਦਰਬਾਰ ਸਾਹਿਬ ਦੇ ਬਿਲਕੁਲ ਸੇਮ ਨਕਸ਼ੇ ਦੇ ਉੱਤੇ ਜਿਹੜਾ ਜੀ ਬਣਿਆ ਹੋਇਆ। ਮਦਨ ਮੋਹਨ ਮਾਲਵੀਆ ਦਾ ਜਿਹੜਾ ਥੋੜਾ ਵਿਰੋਧ ਹੋ ਰਿਹਾ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੇ ਮਰਨ ਉਪਰੰਤ ਮਦਨ ਮੋਹਨ ਮਾਲਵੀਆ ਨੂੰ ਇਹ ਦਿੱਤਾ ਜਾ ਸਕਦਾ ਹੈ ਅਵਾਰਡ, ਤਾਂ ਇਹਦੇ ਵਿੱਚ ਜਿਹੜੇ ਕੁਝ ਨਾਮ ਆਏ ਨੇ ਕਿ ਇਹ ਅਵਾਰਡ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ ਜੀ, ਜਾਂ ਹੋਰ ਵੀ ਕੁਝ ਨਾਮ ਜਿਹੜੇ ਨੇ ਵੱਡੇ ਗਿਣਾਏ ਗਏ ਨੇ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਆਉਂਦਾ ਕਿ ਉਹਨਾਂ ਨੂੰ ਵੀ ਇਹ ਜਿਹੜਾ ਭਾਰਤ ਰਤਨ ਅਵਾਰਡ ਹੈ ਉਹ ਦਿੱਤਾ ਜਾ ਸਕਦਾ ਹੈ। ਸੋ ਬੇਸ਼ੱਕ ਅਟਲ ਬਿਹਾਰੀ ਵਾਜਪੇਈ ਦੇ ਉੱਤੇ ਤਾਂ ਜਿਹੜੀਆਂ ਬਹੁਤੀਆਂ ਧਿਰਾਂ ਨੇ ਉਹ ਚੁੱਪ ਨੇ, ਕਿਉਂਕਿ ਉਹ ਜਗੂ ਟਾਈਪ ਦੇ ਵਿਅਕਤੀ ਸਨ ਜੀ। ਉਹਨਾਂ ਨੇ ਜੁਗਾੜੂ ਸਰਕਾਰ ਜਿਹੜੀ ਆ ਉਹ ਚਲਾਈ ਆ, ਪੂਰਾ ਸਮਾਂ ਚਲਾਈ ਹੈ, ਜੁਗਾੜ ਦੇ ਨਾਲ ਹੀ ਉਹ ਚਲਾਉਂਦੇ ਰਹੇ। ਸ਼ਾਇਦ ਇਸ ਕਰਕੇ ਉਹ ਅਵਾਰਡ ਲੈ ਸਕਦੇ ਨੇ। ਉਂਝ ਵੀ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਕੋਲੇ ਇੱਕ ਚਿਹਰਾ ਜਿਹੜਾ ਸੀਗਾ ਉਹ ਅਟਲ ਬਿਹਾਰੀ ਵਾਜਪੇਈ ਦਾ ਸੀਗਾ, ਜਿਹਨੂੰ ਸੈਕੂਲਰ ਚਿਹਰੇ ਦੇ ਤੌਰ ਦੇ ਉੱਤੇ ਉਹ ਪੇਸ਼ ਕਰਦੇ ਰਹੇ ਨੇ। ਚਿਹਰੇ ਦੇ ਤੌਰ ਤੇ ਪੇਸ਼ ਕਰਦੇ ਰਹੇ ਨੇ। ਕਿੰਨੇ ਕੁ ਸੈਕੂਲਰ ਉਹ ਸਨ ਇਹਦੇ ਵਾਸਤੇ ਮੇਰਾ ਖਿਆਲ ਬਹਿਸ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਕੋਈ ਹੈਗੇ ਸੀਗੇ ਸੈਕੂਲਰ ਜਾਂ ਨਹੀਂ। ਨਰਿੰਦਰ ਮੋਦੀ ਹੋਰਾਂ ਨੇ ਮਦਨ ਮੋਹਨ ਮਾਲਵੀਆ ਦੇ ਵਾਸਤੇ ਵਾਅਦਾ ਕੀਤਾ ਸੀਗਾ
ਡਿਊਰਿੰਗ ਲੋਕ ਸਭਾ ਚੋਣਾਂ ਦੇ ਕੇ ਉਹਨਾਂ ਨੂੰ ਭਾਰਤ ਰਤਨ ਦਾ ਅਵਾਰਡ ਦੇਵਾਂਗੇ ਤੇ ਉਹਨਾਂ ਨੂੰ ਇਹ ਜਿਹੜਾ ਜੀ ਦੇ ਦਿੱਤਾ ਗਿਆ। ਦੋਨਾਂ ਨੂੰ ਇਹ ਅਵਾਰਡ 26 ਜਨਵਰੀ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਜੀ ਜੀ, ਤੁਸੀਂ ਸੁਣ ਰਹੇ ਹੋ ਜੀ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰੀਏ ਜਿਸ ਦੇ ਵਿੱਚ ਲੋਕ ਸਭਾ ਦੇ ਜਿਹੜਾ ਇਜਲਾਸ ਜਿਹੜਾ ਉਹ ਹੋਇਆ ਆ ਸਰਦ ਰੁੱਤ ਦਾ, ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਉਹ ਪੂਰਨ ਤੌਰ ਦੇ ਉੱਤੇ ਜਿਹੜੇ ਲਾਪਤਾ ਰਹੇ ਨੇ, ਉੱਥੇ ਪਹੁੰਚੇ ਵੀ ਨਹੀਂ ਇੱਕ ਵਾਰੀ ਵੀ, ਲਾਪਤਾ ਹੋ ਗਏ ਜੀ ਕਪਤਾਨ ਸਾਹਿਬ। ਫਿਰ ਅੰਮ੍ਰਿਤਸਰ ਵਾਲਿਆਂ ਨੇ ਬੜਾ ਮਾਣ ਤਾਣ ਉਹਨਾਂ ਨੂੰ ਦਿੱਤਾ ਸੀਗਾ। ਅਰੁਣ ਜੇਤਲੀ ਹੋਰਾਂ ਨੂੰ ਹਰਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਤਾਇਆ। ਉਹਨਾਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਗਾਇਬ ਰਹਿਣ ਦਾ ਤਾਂ ਰਿਕਾਰਡ ਹੈਗਾ ਹੀ ਹੈ ਜੀ, ਉਹ ਲੱਭਦੇ ਹੀ ਨਹੀਂ ਗੇ। ਹੁਣ ਉਹਨਾਂ ਨੇ ਇਹ ਰਿਕਾਰਡ ਜਿਹੜਾ ਜੀ ਆਪਣਾ ਟੁੱਟਣ ਨਹੀਂ ਦਿੱਤਾ। ਸੋ ਉਹ ਜਿਹੜਾ ਜੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਆਪਣੀ ਜਿਹੜੀ ਇੱਕ ਪਛਾਣ ਆ ਜੀ ਇਹ ਨਿਵੇਕਲੀ ਕਾਇਮ ਰੱਖੀ ਆ। ਸਰਦ ਰੁੱਤ ਦੇ ਸੈਸ਼ਨ ਦੇ ਦੌਰਾਨ ਸੰਸਦ ਦੇ ਵਿੱਚ ਪੈਰ ਹੀ ਨਹੀਂ ਪਾਇਆ। ਜਿਹੜਾ ਭਗਵੰਤ ਮਾਨ ਤੇ ਸੰਤੋਸ਼ ਚੌਧਰੀ ਹੋਰੀ ਜਿਹੜੇ ਨੇ ਜੀ ਪੰਜਾਬ ਤੋਂ, ਇਹ ਦੋਨੋਂ ਪਾਰਲੀਮੈਂਟ ਦੇ ਵਿੱਚ ਪੂਰਾ ਸਮਾਂ ਜਿਹੜਾ ਉਹ ਹਾਜ਼ਰ ਰਹੇ ਨੇ ਜੀ। ਜਿਹੜਾ ਇਹ ਸੈਸ਼ਨ ਖਤਮ ਹੋ ਗਿਆ ਜੀ, ਇਹਦੇ ਵਿੱਚ 10 ਸੰਸਦ ਮੈਂਬਰ ਨੇ ਜਿਨ੍ਹਾਂ ਨੇ ਇੱਕ ਦਿਨ ਵੀ ਮੂੰਹ ਨਹੀਂ ਵਿਖਾਇਆ ਜੀ। ਕੈਪਟਨ ਅਮਰਿੰਦਰ ਸਿੰਘ ਹੋਰੀ ਇਹਨਾਂ ਦੇ ਵਿੱਚੋਂ ਇੱਕ ਨੇ ਜੀ। ਔਰ ਜਿਹੜਾ 24 ਨਵੰਬਰ ਤੋਂ 23 ਦਸੰਬਰ ਤੱਕ ਚੱਲਿਆ 16ਵੀਂ ਲੋਕ ਸਭਾ ਦਾ ਤੀਸਰਾ ਸੈਸ਼ਨ, ਇਹਦੇ ਵਿੱਚ ਜਿਹੜੇ 7 ਸੰਸਦ ਮੈਂਬਰ ਨੇ ਉਹਨਾਂ ਦੇ ਨਾਮ ਗਾਇਬ ਰਹੇ। ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ, ਨੈਟ ਦੇ ਉੱਤੋਂ ਚੈੱਕ ਕਰ ਰਹੇ ਸੀਗੇ ਸਾਰਾ, ਤੇ ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦਾ ਜਿੱਥੇ ਨੰਬਰ ਆਉਂਦਾ 200 ਸਮਥਿੰਗ ਹੈਗਾ, ਉਹ ਹੈ ਹੀ ਨੀਗਾ ਜੀ ਵਿੱਚੋਂ। ਮੈਂ ਕਿਹਾ ਜੀ ਇਹ ਕੰਪਿਊਟਰ ਚੱਕ ਨਹੀਂ ਰਿਹਾ ਜੀ, ਇਸ ਕਰਕੇ ਨਹੀਂ ਚੱਕ ਰਿਹਾ। ਉਹ ਕਹਿੰਦਾ ਵੀ ਇਹ ਅਜੀਬ ਜਿਹਾ ਨਾਮ ਤੁਸੀਂ ਕਿੱਥੇ ਪਾਈ ਜਾਂਦੇ ਹੋ, ਇਹ ਤਾਂ ਮੇਰੇ ਹੈ ਹੀ ਨੀਗਾ ਕੰਪਿਊਟਰ ਦੇ ਵਿੱਚ। ਜਿਹੜੇ ਹਾਜ਼ਰੀ ਰਜਿਸਟਰ ਦੇ ਅਨੁਸਾਰ ਜੀ 96 ਸੰਸਦ ਮੈਂਬਰ ਏਦਾਂ ਦੇ ਨੇ ਜਿਨ੍ਹਾਂ ਦੀ ਹਾਜ਼ਰੀ 100% ਦੀ ਹੈ। ਇਹਦੇ ਵਿੱਚੋਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਭਗਵੰਤ ਮਾਨ, ਤੇ ਜਲੰਧਰ ਤੋਂ ਕਾਂਗਰਸ MP ਜਿਹੜੇ ਨੇ ਜੀ ਸੰਤੋਖ ਚੌਧਰੀ, ਉਹਨਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ 100% ਹੈ। ਹਰਿੰਦਰ ਸਿੰਘ ਖਾਲਸਾ ਤੇ ਫਿਰੋਜ਼ਪੁਰ ਤੋਂ ਅਕਾਲੀ MP ਸ਼ੇਰ ਸਿੰਘ ਘੁਬਾਇਆ ਉਹ 13 ਦਿਨ ਹਾਜ਼ਰ ਰਹੇ ਨੇ 20 ਦੇ ਵਿੱਚੋਂ। ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ 18 ਦਿਨ, ਪ੍ਰੇਮ ਸਿੰਘ ਚੰਦੂ ਮਾਜਰਾ ਤੇ ਡਾਕਟਰ ਧਰਮਵੀਰ ਗਾਂਧੀ 17 ਦਿਨ ਜਿਹੜੇ ਜੀ ਉਹ ਸੰਸਦ ਦੇ ਮੈਂਬਰ ਰਹੇ ਨੇ ਜੀ। ਸੋ ਉਹ ਵੀ ਹੈਗੇ ਨੇ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੇ ਨੇ, ਉਹ ਵੀ ਹੈਗੇ ਨੇ ਜਿਹੜੇ ਗੈਰ ਜ਼ਿੰਮੇਵਾਰ ਨੇ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਬਿਕਰਮ ਮਜੀਠੀਆ ਹੋਣਾ ਦਾ ਕਹਿਣਾ ਆ ਵੀ ਮੈਨੂੰ ED ਦੇ ਵੱਲੋਂ ਗਵਾਹ ਦੇ ਤੌਰ ਦੇ ਉੱਤੇ ਬੁਲਾਇਆ ਗਿਆ ਆ। ਇਹ ਕਾਫੀ ਜਿਹੜੇ 2 ਦਿਨ ਹੋ ਗਏ ਆ, ਹਰ ਪਾਸੇ ਇਹੀ ਜਿਹੜੀ ਬਿਆਨ ਚੱਲ ਰਿਹਾ। ਬਿਕਰਮ ਸਿੰਘ ਮਜੀਠੀਆ ਹੋਰੀ ਕਹਿੰਦੇ ਨੇ ਕਿ ਮੈਂ ਆਪਣੇ ਵਕੀਲ ਦੇ ਨਾਲ ਬਕਾਇਦਾ ਸਲਾਹ ਮਸ਼ਵਰੇ ਪਿੱਛੋਂ ਵਿਧਾਨ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਜੀ। ਉਹ ਕਹਿੰਦੇ ਕਿ ਮੇਰੇ ਕਹਿਣ ਤੋਂ ਮਤਲਬ ਇਹ ਸੀਗਾ ਕਿ ਮੇਰੇ ਵਿਰੁੱਧ ਕੋਈ FIR ਦਰਜ ਨਹੀਂ ਹੈ, ਮੈਂ ਮੁਲਜ਼ਮ ਨਹੀਂ ਆ, ਮੈਂ ਇੱਕ ਗਵਾਹ ਆ। ਕਿਉਂਕਿ ਮੈਨੂੰ ਇਹ ਕਹਿ ਕੇ ਸਮਨ ਜਾਰੀ ਕੀਤਾ ਗਿਆ ਕਿ ਮੈਨੂੰ ਚੱਲ ਰਹੀ ਜਾਂਚ ਦੇ ਸਿਲਸਿਲੇ ਦੇ ਵਿੱਚ ਬੁਲਾਇਆ ਗਿਆ ਔਰ ਮੈਂ ਇਹਨਾਂ ਸਮਨਾਂ ਨੂੰ ਸਿਰਫ ਗਵਾਹ ਵਜੋਂ ਬੁਲਾਏ ਜਾਣ ਦੇ ਵਾਸਤੇ ਮੰਨ ਰਿਹਾ ਜੀ। ਇਹ ਉਹ ਮੰਨ ਰਹੇ ਨੇ ਜੀ ਕਿ ਉਹਨਾਂ ਨੂੰ ਗਵਾਹ ਦੇ ਤੌਰ ਦੇ ਉੱਤੇ ਬੁਲਾਇਆ ਜਾ ਰਿਹਾ। ਇਹ ਦਰੁਸਤ ਹੈ ਕਿ FIR ਉਹਨਾਂ ਦੇ ਖਿਲਾਫ ਨਹੀਂ ਹੈਗੀ ਕੋਈ, ਉਹਨਾਂ ਦੇ ਖਿਲਾਫ ਅਜੇ ਕੋਈ ਮੁਕੱਦਮਾ ਜਿਹੜਾ ਜੀ ਉਹ ਦਰਜ ਨਹੀਂ ਹੈ। ਪਰ ਜਿਹੜਾ ਇਹਦਾ ਇਹ ਇੱਕ ਹੇਰ ਫੇਰ ਹੈ ਜੀ, ਲਫ਼ਜ਼ਾਂ ਦਾ ਹੇਰ ਫੇਰ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਮੁਲਜ਼ਮ ਨਹੀਂ ਆ, ਇੱਕ ਗਵਾਹ ਆ। ਕਿਉਂਕਿ ਇਹ ਕਿਹਾ ਜਾਏ ਕਿ ਮੈਨੂੰ ਚੱਲ ਰਹੀ ਜਾਂਚ ਦੇ ਸਿਲਸਿਲੇ ਦੇ ਵਿੱਚ ਬੁਲਾਇਆ ਗਿਆ। ਠੀਕ ਹੈ, ਚੱਲ ਰਹੀ ਜਾਂਚ ਦੇ ਸਿਲਸਿਲੇ ਦੇ ਵਿੱਚ ਬੁਲਾਇਆ ਗਿਆ, ਪਰ ਕਿਤੇ ਇਹ ਨਹੀਂ ਕਿਹਾ ਗਿਆ ਜੀ ਕਿ ਤੁਹਾਨੂੰ ਗਵਾਹ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਪੇਸ਼ ਹੋਣਾ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਾਂਚ ਪੜਤਾਲ ਦੇ ਵਾਸਤੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਸੰਮਨ ਜਾਰੀ ਕਰਨ ਦਾ ਇੱਕ ਮਿਆਰੀ ਇਹ ਤਰੀਕਾ ਹੈ ਔਰ ਇਹ ਇਸੇ ਤਰੀਕੇ ਦੇ ਨਾਲ ਸੰਮਨ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਨੇ। ਤੇ ਫਿਰ ਹੁਣ ਇਹ ਸਮਝਿਆ ਜਾਵੇ ਜੀ ਕਿ ਸਰਵਣ ਸਿੰਘ ਫਲੌਰ ਹੋਰੀ ਜਿਹੜੇ ਗਵਾਹ ਵਜੋਂ ਪੇਸ਼ ਹੋਏ ਨੇ, ਉਹਨਾਂ ਦਾ ਮੁੰਡਾ ਦਮਨਵੀਰ ਸਿੰਘ ਗਵਾਹ ਵਜੋਂ ਪੇਸ਼ ਹੋਇਆ, ਕਾਂਗਰਸ ਦੇ MP ਸੰਤੋਖ ਚੌਧਰੀ ਗਵਾਹ ਵਜੋਂ ਪੇਸ਼ ਹੋਏ ਨੇ, ਚੀਫ ਪਾਰਲੀਮਾਨੀ ਸੈਕਟਰੀ ਅਵਿਨਾਸ਼ ਚੰਦਰ ਹੋਰੀ ਗਵਾਹ ਵਜੋਂ ਜਿਹੜਾ ਉਹ ਪੇਸ਼ ਹੋਏ ਨੇ, ਜਿਹੜੇ ਹੇਅਰ ਸਨ ਦੀ ਕਮਲਦੀਪ ਸਿੰਘ ਹੇਅਰ ਆਪਣੇ NRI ਸਭਾ ਦੇ ਸਾਬਕਾ ਪ੍ਰਧਾਨ ਉਹ ਵੀ ਗਵਾਹ ਵਜੋਂ ਪੇਸ਼ ਹੋਏ ਨੇ। ਇਹ ਨਹੀਂ ਸਮਝ ਆਉਂਦੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੰਨੇ ਗਵਾਹ ਇਕੱਠੇ ਕਰਕੇ ਉਹਨਾਂ ਦਾ ਕੀ ਚਾਰ ਪਾਉਣਾ ਜੀ। ਇਹ ਤਾਂ ਪੁੱਛਗਿੱਛ ਦੇ ਵਾਸਤੇ ਸੱਦੇ ਜਾ ਰਹੇ ਨੇ ਕਿ ਕਿਉਂ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਕਿ ਪੁੱਛਗਿੱਛ ਦੇ ਵਾਸਤੇ ਜਾਣਾ। ਹਾਂ ਠੀਕ ਹੈ, ਦੋਸ਼ੀ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ਵੀ ਅਜੇ, ਜਿੰਨੀ ਦੇਰ ਤੱਕ ਪਰਚਾ ਦਰਜ ਨਹੀਂ ਹੋ ਜਾਂਦਾ, ਕਿਸੇ ਦੇ ਉੱਤੇ ਕੇਸ ਦਰਜ ਨਹੀਂ ਹੋ ਜਾਂਦਾ ਜਾਂ ਅਦਾਲਤ ਜਿਹੜੀ ਹੈ ਜੀ ਉਹ ਸਜ਼ਾ ਨਹੀਂ ਦੇ ਦਿੰਦੀ। ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਅਹਿਮ ਹਸਤੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਜਾਂਚ ਪੜਤਾਲ ਦੇ ਵਾਸਤੇ
ਸਾਧਨਾ ਹੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਜਿਹੜੀ ਆ ਜੀ ਉਹ ਗੱਲ ਹੁੰਦੀ ਆ, ਕਿਉਂਕਿ ਬਿਕਰਮ ਸਿੰਘ ਮਜੀਠੀਆ ਹੋਰੀ ਇੱਕ ਜਿਹੜੀ ਪਾਵਰਫੁਲ ਹਸਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਮੰਨੇ ਜਾਂਦੇ ਨੇ ਕਿ ਉਹਨਾਂ ਕੋਲੇ ਅਹਿਮ ਮੰਤਰਾਲਾ ਹੈ ਜੀ, ਤੇ ਅਹਿਮ ਮਾਲ ਮੰਤਰੀ ਨੇ ਉਹ ਪੰਜਾਬ ਦੇ। ਤੇ ਇਹਦੇ ਨਾਲ ਨਾਲ ਜਿਹੜੇ ਸਭ ਤੋਂ ਪਾਵਰਫੁਲ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਦੇ ਉਹ ਸਾਰੇ ਨੇ ਜੀ। ਸਾਰੀ ਖੁਦਾਈ ਇੱਕ ਤਰਫ ਜੋਰੂਗਾ ਭਾਈ ਇੱਕ ਤਰਫ, ਉਸ ਪੱਖੋਂ ਵੀ ਉਹ ਇੱਕ ਅਹਿਮ ਨੇ, ਤਾਕਤਵਰ ਨੇ। ਕਿਸੇ ਤਾਕਤਵਰ ਵਿਅਕਤੀ ਨੂੰ ਸੰਮਣ ਜਿਹੜਾ ਦੀ ਉਹ ਜਾਰੀ ਹੋਣਾ, ਇਹ ਕਈ ਜਿਹੜੇ ਸਵਾਲ ਨੇ ਆਪਣੇ ਆਪ ਦੇ ਵਿੱਚ ਖੜਾ ਜਿਹੜੇ ਦੀ ਉਹ ਕਰਦਾ। ਹਾਂ, ਉਹਦੇ ਤੋਂ ਭੱਜਣ ਦੀ ਬਚਣ ਦੀ ਜਿਹੜੀ ਕੋਸ਼ਿਸ਼ ਆ ਉਹ ਪਿਛਲੇ ਸਮੇਂ 'ਚ ਵੀ ਕੀਤੀ ਜਾਂਦੀ ਰਹੀ ਆ। ਲਫ਼ਜ਼ਾਂ ਦਾ ਹੇਰ ਫੇਰ ਜਿਵੇਂ ਮੈਂ ਤੁਹਾਨੂੰ ਦੱਸਿਆ, ਤੇ ਇਹ ਵੀ ਇਸੇ ਤਰੀਕੇ ਦਾ ਲਫ਼ਜ਼ਾਂ ਦਾ ਹੇਰ ਫੇਰ ਹੀ ਹੈ ਜੀ, ਜਿਹਦੇ ਤਹਿਤ ਉਹ ਕਹਿਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਮੈਨੂੰ ਗਵਾਹ ਦੇ ਵਜੋਂ ਜਿਹੜਾ ਦੀ ਉਹ ਸੱਦਿਆ ਗਿਆ। ਫਿਰ ਮੇਰਾ ਖਿਆਲ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਤਾਂ ਇਹ ਕੰਮ ਬੰਦ ਹੀ ਕਰ ਦੇਣਾ ਚਾਹੀਦਾ ਜੀ। ਸਾਰੇ ਗਵਾਹਾਂ ਨੂੰ ਲੈ ਕੇ ਉਹਨਾਂ ਨੇ ਕਰਨਾ ਕੀ ਹੈ ਜੀ? ਮੁਜਰਮ ਤਾਂ ਉੱਥੇ ਕੋਈ ਵੀ ਨਹੀਂ ਹੈਗਾ ਜਿਹਦੇ ਬਾਰੇ ਉਹ ਪੁੱਛਗਿੱਛ ਕਰ ਰਹੇ ਨੇ। ਕਾਹਦੇ ਬਾਰੇ ਫਿਰ ਉਹ ਪੁੱਛਗਿੱਛ ਕਰ ਰਹੇ ਨੇ? ਕੀ ਚੁੰਨੀ ਲਾਲ ਗਾਬਾ ਦੀ ਜਿਹੜੀ ਡਾਇਰੀ ਆ ਸਿਰਫ ਉਹੀ ਹੈ ਜੀ, ਜਾਂ 6000 ਕਰੋੜ ਰੁਪਈਆ ਹੈ? ਉਹਦੇ ਵਿੱਚ ਤਾਂ ਸਾਰੇ ਦੇ ਸਾਰੇ ਹੀ ਗਵਾਹ ਹੀ ਨੇ ਜੀ। ਤੇ ਹੋ ਸਕਦਾ ਜੀ ਕਿ ਕੱਲ ਨੂੰ ਸੱਤਾ ਤੇ ਪਿੰਦੀ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਗਵਾਹ ਵਜੋਂ ਪੇਸ਼ ਕਰ ਲਿਆ ਜਾਵੇ ਵੀ ਤੁਸੀਂ ਵੀ ਆ ਕੇ ਦੱਸੋ ਯਾਰ ਇਹ ਪੈਸੇ ਕਿੱਥੇ ਗਏ, ਕਿਹਨੇ ਖਾਧੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਸ ਦੇ ਵਿੱਚ ਪ੍ਰਕਾਸ਼ ਬਾਦਲ ਆ, ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚਿੱਠੀਆਂ ਜਿਹੜੀਆਂ ਆ ਉਹ ਘੱਲੀਆਂ ਜਾ ਰਹੀਆਂ। ਹੁਣ ਇਹ ਚਿੱਠੀਆਂ ਜਿਹੜੀਆਂ ਜੀ ਬਿਲਕੁਲ ਲਿਖੀਆਂ ਗਈਆਂ ਨੇ, ਐਕਚੁਅਲੀ ਦੇਰ ਪਹਿਲਾਂ ਇਹ ਹੋਣਾ ਚਾਹੀਦਾ ਸੀਗਾ, ਪਰ ਕੀਤਾ ਹੁਣ ਗਿਆ ਜੀ ਇਹ। ਔਰ ਇਹਦੇ ਵਾਸਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਹਮ ਰੁਤਬਾ ਨੇ ਵੱਖ-ਵੱਖ ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਇਹ ਚਿੱਠੀਆਂ ਜਿਹੜੀਆਂ ਜੀ ਉਹਨਾਂ ਨੇ ਲਿਖੀਆਂ ਨੇ ਜੀ। ਇਹ ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕਾ, ਗੁਜਰਾਤ ਦੇ ਮੁੱਖ ਮੰਤਰੀਆਂ ਔਰ ਨਵੀਂ ਦਿੱਲੀ ਦੇ ਉਪ ਰਾਜਪਾਲ ਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਕੋਲੇ ਜਿਹੜਾ ਜੀ ਇਹ ਮਸਲਾ ਉਹਨਾਂ ਨੇ ਉਠਾਇਆ। ਔਰ ਇਸ ਮਸਲੇ ਨੂੰ ਹਮਦਰਦੀ ਦੇ ਨਾਲ ਵਿਚਾਰਨ ਦੇ ਵਾਸਤੇ ਉਹਨਾਂ ਨੇ ਆਖਿਆ। ਉਹਨਾਂ ਨੇ ਕਿਹਾ ਕਿ ਜਦੋਂ ਕੈਦੀ ਜਿਹੜਾ ਮਿੱਥੀ ਹੋਈ ਉਹਦੀ ਜੇਲ੍ਹ ਹੈ ਉਹ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਗੁਜ਼ਾਰਦਾ ਹੈ ਤਾਂ ਉਹ ਅਗਾਊਂ ਜਿਹੜੀ ਰਿਹਾਈ ਦਾ ਹੱਕਦਾਰ ਜਿਹੜਾ ਜੀ ਉਹ ਹੋ ਸਕਦਾ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਨੇ ਉਹਨਾਂ ਨੂੰ ਲਿਖਿਆ ਕਿ ਪਿਛਲੇ 22 ਸਾਲਾਂ ਤੋਂ ਉਮਰ ਕੈਦ ਲਈ ਨਜ਼ਰਬੰਦ ਵਰਿਆਮ ਸਿੰਘ ਦੀ ਰਿਹਾਈ ਦਾ ਮਾਮਲਾ ਵਿਚਾਰਨ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਆ। ਗੁਰਮੀਤ ਸਿੰਘ ਫੌਜੀ ਦੀ ਰਿਹਾਈ ਦਾ ਮਾਮਲਾ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਕੋਲੇ ਉਠਾਇਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿੱਠੀ ਲਿਖ ਕੇ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਦਇਆ ਸਿੰਘ ਲਾਹੌਰੀਆ ਦੀ ਰਿਹਾਈ ਦਾ ਮਾਮਲਾ ਉਠਾਇਆ, ਜਿਹੜਾ ਕਿ ਉਮਰ ਕੈਦ ਦੀ ਸਜ਼ਾ ਵਿੱਚੋਂ ਪਹਿਲਾਂ 10 ਸਾਲ ਦੀ ਕੈਦ ਭੁਗਤ ਲਈ ਹੈ ਉਹਨੇ ਜੀ। ਮੁੱਖ ਮੰਤਰੀ ਨੇ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਲਾਲ ਸਿੰਘ ਦੀ ਰਿਹਾਈ ਲਈ ਲਿਖਿਆ। ਉਹ ਇਸ ਵੇਲੇ 90 ਦੀ ਜੇਲ੍ਹ ਦੇ ਵਿੱਚ ਬੰਦ ਹੈ ਜੀ, ਪਰ ਕਿਉਂਕਿ ਮਾਮਲਾ ਗੁਜਰਾਤ ਦੇ ਨਾਲ ਇਹ ਰਿਲੇਟਡ ਹੈ ਜੀ। ਕਰਨਾਟਕਾ ਦੀ ਗੁਲਬਰਗ ਜੇਲ੍ਹ ਦੇ ਵਿੱਚ ਬੰਦ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਦਾ ਮਾਮਲਾ ਵੀ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਦੇ ਕੋਲੇ ਉਹਨਾਂ ਨੇ ਜਿਹੜਾ ਜੀ ਉਹ ਉਠਾਇਆ। ਔਰ ਤਿਹਾੜ ਜੇਲ੍ਹ ਦੇ ਵਿੱਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਦੇ ਕੋਲੇ ਜਿਹੜਾ ਜੀ ਉਹ ਉਹਨਾਂ ਨੇ ਉਠਾਇਆ। ਔਰ ਦਿੱਲੀ ਹਾਈ ਕੋਰਟ ਦੇ ਵਧੀਕ ਸੈਸ਼ਨ ਜੱਜ ਵੱਲੋਂ ਉਹਨੂੰ ਦਿੱਤੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਸੀਗਾ ਔਰ 20 ਸਾਲ ਦੀ ਸਜ਼ਾ ਉਹਨੇ ਜਿਹੜੀ ਇਹਦੀ ਮੁਕੰਮਲ ਕੀਤੀ ਹੋਈ ਹੈ ਜੀ। ਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਸਵਾਲ ਤਾਂ ਉਠਾਇਆ। ਦੇਖੋ, ਜੇ ਕਿਤੇ ਫਿਲਮ ਦੇਖਣੀ ਹੁੰਦੀ ਹੈ ਤਾਂ ਉਹ ਤਾਂ ਹੈਲੀਕਾਪਟਰ ਜਿਹੜਾ ਦੀ ਚੱਲ ਪੈਂਦਾ ਦਿੱਲੀ ਤੋਂ ਬਠਿੰਡੇ ਤੱਕ, ਦੇਖ ਕੇ ਮੁੜ ਕੇ ਮੁੜ ਜਾਂਦਾ ਹੈ। ਤੇ ਇਹ ਮਸਲਾ ਇਹੋ ਜਿਹਾ ਗੰਭੀਰ ਹੈ ਜੀ ਕਿ ਇਹਦੇ ਵਾਸਤੇ ਹੈਲੀਕਾਪਟਰ ਕਮ ਸੇ ਕਮ ਵਰਤਿਆ ਜਾ ਸਕਦਾ। ਠੀਕ ਹੈ, ਚਿੱਠੀਆਂ ਰਿਕਾਰਡ ਦੇ ਵਾਸਤੇ ਲਿਖਣੀਆਂ ਜ਼ਰੂਰੀ ਹੁੰਦੀਆਂ ਨੇ, ਉਹ ਔਨ ਰਿਕਾਰਡ ਰਹਿੰਦੀਆਂ ਨੇ, ਤਾਂ ਹੀ ਅੱਗੇ ਮਸਲਾ ਤੁਰਦਾ। ਚਲੋ ਹੈਲੀਕਾਪਟਰ ਨਹੀਂ ਤਾਂ ਟੈਲੀਫੋਨ ਤਾਂ ਜਿਹੜਾ ਜੀ ਉਹ ਇੰਨਾ ਕੁ ਤਾਂ ਹੋ ਸਕਦਾ ਜੀ ਕਿ ਮੁੱਖ ਮੰਤਰੀਆਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਹੈ ਕੀਤੀ ਜਾਵੇ, ਜੇ ਇਸ ਮਸਲੇ ਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਗੰਭੀਰ ਨੇ ਤਾਂ। ਜੀ ਬਿਲਕੁਲ ਜੀ। ਇਸ ਦੇ ਨਾਲ ਫਰਕ ਵੀ ਜਿਹੜਾ ਹੈ ਬਹੁਤ ਪੈਂਦਾ ਜੇ ਸਿੱਧੀ ਗੱਲਬਾਤ ਕਰੇ ਇੱਕ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਨਾਲ। ਅਗਲੀ ਜੇ ਆਪਾਂ ਗੱਲ ਕਰੀਏ ਵਿਸ਼ਵ ਕਬੱਡੀ ਕੱਪ ਦੇ ਵਿੱਚ ਟਰਾਂਸਪੋਰਟ ਘਪਲਾ ਦੀ ਜਿਹੜੀ ਜਾਂਚ ਆ ਉਹ ਖੂਹ ਖਾਤੇ 'ਚ ਪਈ ਜੀ, ਕਿਉਂਕਿ ਇਹ ਅਜੇ ਤਾਂ 5ਵਾਂ ਹੋ ਗਿਆ ਜੀ। ਇਹ ਤਾਂ ਦੂਜੇ ਵਾਲੀ ਕਹਾਣੀ ਜਿਹੜੀ ਹੈ ਨਾ ਜੀ ਉਹ ਵੀ ਅਜੇ ਚੱਲ ਰਹੀ ਹੈ ਜੀ। ਪੰਜਾਬ ਸਰਕਾਰ ਨੇ ਦੂਜੇ ਵਿਸ਼ਵ ਕਬੱਡੀ ਕੱਪ ਦੇ ਵਿੱਚ ਹੋਏ ਜਿਹੜਾ ਲੱਖਾਂ ਰੁਪਏ ਦਾ ਘਪਲਾ ਸੀਗਾ ਜੀ ਉਹਨੂੰ ਖੂਹ ਖਾਤੇ ਦੇ ਵਿੱਚ ਪਾ ਦਿੱਤਾ। 1 ਸਾਲ ਤੋਂ ਇਹ ਪੜਤਾਲ ਜਿਹੜੀ ਹੈ ਜੀ ਦਫ਼ਤਰੀ ਚੱਕਰਾਂ ਦੇ ਵਿੱਚ ਫਸੀ ਹੋਈ ਹੈ। ਬਠਿੰਡੇ ਜ਼ਿਲ੍ਹੇ ਦੇ ਵਿੱਚ ਟਰਾਂਸਪੋਰਟ ਅਫਸਰਾਂ ਦੇ ਨਾਲ ਮਿਲ ਕੇ ਪ੍ਰਾਈਵੇਟ ਬੱਸ ਮਾਲਕਾਂ ਨੇ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਇਆ।
ਇਹਨਾਂ ਬੱਸਾਂ ਦੇ ਵਿੱਚ ਜਿਹੜਾ ਬੱਸਾਂ ਦੇ ਵਿੱਚ ਕਬੱਡੀ ਕੱਪ ਵਾਸਤੇ ਦਰਸ਼ਕਾਂ ਨੂੰ ਦਿਖਾਇਆ ਗਿਆ ਸੀਗਾ ਜੀ, ਉਹ ਬੱਸਾਂ ਨਹੀਂ ਬਲਕਿ ਸਕੂਟਰਾਂ ਦੇ ਨੰਬਰ ਸੀਗੇ ਜੀ। ਜੀ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਰਜਿਸਟ੍ਰੇਸ਼ਨ ਨੰਬਰ ਕਾਗਜ਼ਾਂ ਦੇ ਵਿੱਚ ਦਿਖਾ ਕੇ ਬੱਸਾਂ ਦੇ ਜਿਹੜੇ ਪੈਸੇ ਸੀਗੇ ਉਹ ਲੈ ਲਏ ਜੀ। ਔਰ ਇਹ ਜਿਹੜਾ RTI ਦੇ ਤਹਿਤ ਇਹ ਮਾਮਲਾ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀਗਾ। ਔਰ ਉਸ ਤੋਂ ਪਿੱਛੋਂ ਪਿੰਡ ਮਹਿਰਾਜ ਦਾ ਜਿਹੜਾ ਜੀ ਹਰਮੀਤ ਸਿੰਘ ਹੈ, ਉਹਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਪੰਜਾਬ ਨੂੰ 30 ਨਵੰਬਰ 2013 ਨੂੰ ਇਸ ਘਪਲੇ ਦੀ ਪੜਤਾਲ ਕਰਨ ਵਾਸਤੇ ਸ਼ਿਕਾਇਤ ਭੇਜੀ ਸੀਗੀ ਜੀ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਨੇ 3 ਜਨਵਰੀ 2014 ਨੂੰ ਜਿਹੜਾ ਟਰਾਂਸਪੋਰਟ ਵਿਭਾਗ ਨੂੰ ਇਸ ਮਾਮਲੇ ਤੇ ਪੜਤਾਲ ਕਰਨ ਦੇ ਵਾਸਤੇ ਆਖਿਆ ਸੀਗਾ। ਔਰ ਗਾਂਹ ਤੋਂ ਗਾਂਹ ਚਿੱਠੀਆਂ ਲਿਖੀਆਂ ਜਾ ਰਹੀਆਂ ਜੀ, ਇੱਕ ਉੱਧਰ ਲਿਖਤੀ ਜਾਂਦੀ ਹੈ, ਦੂਜਾ ਗਾਂਹ ਜਿਹੜਾ ਜੀ ਉਹ ਲਿਖ ਦਿੰਦਾ। ਪਰ ਇਹ ਮਾਮਲਾ ਜਿਹੜਾ ਜੀ ਕਿਸੇ ਕੋਈ ਤਣ ਪੱਤਨ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਇਹਦੇ ਵਿੱਚ ਬਠਿੰਡੇ ਦਾ ਇੱਕ ਵੱਡਾ ਵਿਦਿਅਕ ਅਦਾਰਾ ਵੀ ਜਿਹੜਾ ਜੀ ਉਹ ਸ਼ਾਮਲ ਦੱਸਿਆ ਜਾਂਦਾ ਜੀ, ਜਿਹੜਾ ਇਸ ਘਪਲੇ ਦੇ ਵਾਸਤੇ ਜ਼ਿੰਮੇਵਾਰ ਜਿਹੜਾ ਜੀ ਉਹ ਹੈਗਾ। ਔਰ ਦੂਸਰਾ ਇਹ ਵਿਸ਼ਵ ਕਬੱਡੀ ਕੱਪ ਸੀਗਾ, ਇਹਦੇ ਉਦਘਾਟਨ ਤੇ ਸੈਮੀਫਾਈਨਲ ਮੈਚਾਂ ਦੇ ਮੌਕੇ ਦੇ ਉੱਤੇ ਇਕੱਠ ਕਰਨ ਖਾਤਰ ਲੋਕਾਂ ਨੂੰ ਲਿਆਉਣ ਲਈ 227 ਬੱਸਾਂ ਵਰਤੀਆਂ ਗਈਆਂ ਸੀ, ਜਿਨ੍ਹਾਂ ਦੇ ਬਦਲੇ ਅੱਧੀ ਦਰਜਨ ਬੱਸ ਮਾਲਕਾਂ ਨੂੰ ਕੋਈ ਜਿਹੜਾ ਸੀਗਾ ਜੀ 7,94,000 ਰੁਪਈਆ ਜਿਹੜਾ ਉਹ ਦਿੱਤਾ ਗਿਆ ਸੀਗਾ। ਔਰ ਇਹ ਪਤਾ ਲੱਗਾ ਸੀਗਾ ਜੀ ਕਿ 52 ਬੱਸਾਂ ਦੀ ਤਕਰੀਬਨ 2 ਲੱਖ ਰੁਪਈਏ ਦੀ ਅਦਾਇਗੀ ਕੀਤੀ ਗਈ ਆ। ਇੱਕ ਬੱਸ ਮਾਲਕ ਵੱਲੋਂ ਰਜਿਸਟ੍ਰੇਸ਼ਨ ਨੰਬਰ ਜਿਹੜੀ ਦਿਖਾਈ ਗਈ ਸੀ, ਬੱਸ ਦਿਖਾਇਆ ਗਿਆ, ਜਦੋਂ ਕਿ ਬਰਨਾਲੇ ਦਾ ਗੁਰਪ੍ਰੀਤ ਸਿੰਘ ਦਾ ਕੋਈ ਮੋਟਰਸਾਈਕਲ ਦਾ ਨੰਬਰ ਹੈ ਜੀ। 13 ਦੀ 841 ਵੱਡੀ ਬੱਸ ਦਿਖਾਈ ਗਈ ਸੀ, ਜਦੋਂ ਕਿ ਧੂਰੀ ਦੇ ਪਿੰਡ ਕੇਰੂ ਦੇ ਬਰਿੰਦਰ ਸਿੰਘ ਬਜਾਜ ਹੈ ਜੀ, ਉਹਦਾ ਬਜਾਜ ਸਕੂਟਰ ਹੈ ਜੀ, ਉਹਦਾ ਇਹ ਨੰਬਰ ਹੈ। ਸੋ ਸਕੂਟਰ ਮੋਟਰਸਾਈਕਲ ਜਿਹੜੇ ਸੀ ਉਹ ਬੱਸਾਂ ਦਿਖਾ ਦਿੱਤੇ ਗਏ ਔਰ ਪੈਸਾ ਜਿਹੜਾ ਸੀਗਾ ਉਹ ਸਰਕਾਰ ਤੋਂ ਕਢਾ ਲਿਆ ਗਿਆ। ਪਰ ਕਿਉਂਕਿ ਮੇਰੀ ਭੁਗਤ ਸੀ ਜੀ ਬਹੁਤਿਆਂ ਦੀ, ਇਸ ਕਰਕੇ ਇਹ ਖੂਹ ਖਾਤੇ ਜਿਹੜੀ ਹੈ ਜੀ ਉਹ ਪਾ ਦਿੱਤੀ। ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੇ ਲਈ ਜਿਹੜੀ ਕਮੇਟੀ ਬਣਨੀ ਸੀ, ਉਹ ਵੀ ਨਹੀਂ ਬਣਾਈ ਅਜੇ ਤੱਕ। ਦੇਖੋ ਇਹ ਮਸਲਾ ਤਾਂ ਇੱਕ ਇਦਾਂ ਦਾ ਹੈ ਜੀ, ਇਹ ਜ਼ਖਮ ਨੇ ਜਿਹੜੇ ਪੰਜਾਬ ਦੇ ਪਿੰਡੇ ਦੇ ਉੱਤੇ, ਜਿਹੜੀਆਂ ਵਿਦਰਭ ਵਰਗੀਆਂ ਤੇ ਸੂਬੇ ਨੇ ਜੀ, ਉਹਦਾ ਜਿਹੜੇ ਸ਼ਹਿਰ ਨੇ, ਉੱਥੋਂ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਪੰਜਾਬ ਦੇ ਵਿੱਚ ਵੀ ਕੋਈ ਘੱਟ ਨਹੀਂ ਗੀ ਗਿਣਤੀ ਦੀ। ਪਰ ਪੰਜਾਬ ਦਾ ਜਿਹੜਾ ਕਿਸਾਨ ਹੈ ਜੀ, ਉਹਦੀ ਤਾਂ ਕਿਸੇ ਨੇ ਫੜੀ ਹੋਈ ਨਹੀਂ। ਗੀਤਕਾਰਾਂ ਨੇ ਜੋ ਪੰਜਾਬ ਦੇ ਕਿਸਾਨ ਦਾ ਜਲੂਸ ਕੱਢਿਆ ਆਪਣੇ ਗੀਤਾਂ ਦੇ ਵਿੱਚ, ਉਹ ਸਭ ਦੇ ਸਾਹਮਣੇ ਹੈ। ਸ਼ਾਇਦ ਸਰਕਾਰ ਉਹਨਾਂ ਗੀਤਾਂ ਦੇ ਉੱਤੇ ਜ਼ਿਆਦਾ ਯਕੀਨ ਕਰਦੀ ਹੈ ਕਿ ਸਭ ਕੁਝ ਚੰਗਾ ਜੱਟ ਮੌਜਾਂ ਕਰਦਾ ਹੈ, ਇਸ ਕਰਕੇ ਜੀ ਉਹਨੇ ਕਦੀ ਬਾਂਹ ਨਹੀਂ ਫੜੀ। ਹਾਲਾਂਕਿ 3 ਡਿਫਰੈਂਟ ਸਰਵੇ ਜਿਹੜੇ ਨੇ, ਜਿਹਦੇ ਵਿੱਚ ਯੂਨੀਵਰਸਿਟੀਜ਼ ਦੇ ਵੱਲੋਂ ਕੀਤਾ ਗਿਆ ਵੀ ਇੱਕ ਸਰਵੇ ਸ਼ਾਮਲ ਹੈ, ਉਹਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਜਿਹੜੀ ਹੈ ਜੀ ਉਹ ਕਈ ਵਾਰੀ ਬਿਆਨੀ ਗਈ ਹੈ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹਨੇ ਕਦੀ ਵੀ ਕਿਸਾਨਾਂ ਦੇ ਇਸ ਗੰਭੀਰ ਮਸਲੇ ਨੂੰ, ਖੁਦਕੁਸ਼ੀਆਂ ਵਾਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ, ਜਿਹਦੇ ਕਰਕੇ ਸੈਂਟਰ ਦੀ ਸਰਕਾਰ ਤੋਂ ਮਿਲਣ ਵਾਲਾ ਜਿਹੜਾ ਪੈਸਾ ਹੈ ਉਹਨੂੰ ਨਹੀਂ ਲਿਆ ਗਿਆ ਜੀ। ਕਈ ਸੂਬੇ, ਮੈਕਸਿਮਮ ਸੂਬੇ ਜਿਹੜੇ ਨੇ ਉਹ ਇਸ ਮਾਮਲੇ ਦੇ ਉੱਤੇ ਲਾ ਗਏ। ਇਹ ਇਸ ਕਰਕੇ ਜੀ ਕਿ ਅਸੀਂ ਜ਼ਿਮੀਂਦਾਰਾਂ ਦੇ ਮਾਮਲੇ ਦੇ ਵਿੱਚ ਮੋਹਰੀ ਸੂਬਾ, ਅਸੀਂ ਜਿਹੜੀ ਹੈ ਜੀ ਇਹ ਗੱਲ ਕਿਉਂ ਕਰੀਏ, ਪੰਜਾਬ ਦੇ ਵਿੱਚ 95% ਜਿਹੜੀ ਜ਼ਮੀਨ ਹੈ ਉਹ 7% ਲੋਕਾਂ ਦੇ ਕਬਜ਼ੇ ਹੇਠ ਹੈ ਜੀ, 95%। ਤੋਂ ਇਸ ਕਰਕੇ ਜਿਹੜੀ ਬਾਕੀ ਜ਼ਮੀਨ ਹੈ, ਤੁਸੀਂ ਅੰਦਾਜ਼ਾ ਲਾ ਲਓ ਕਿ 7% ਜੇ 100% ਜਿਹੜੇ ਲੋਕ ਕੰਮ ਕਰਦੇ ਨੇ, ਜਿਹੜੇ 83% ਹੈ ਨੇ ਉਹ 2 ਕਿੱਲੇ 3 ਕਿੱਲੇ ਦੇ ਮਾਲਕ ਨੇ, ਉਹ ਵੀ ਵਿਚਾਰੇ ਜਿਹੜੇ ਨੇ ਸਲਫਾਸ ਤੇ ਜਿਹੜੀਆਂ ਦਵਾਈਆਂ ਖਾ ਕੇ ਖੁਦਕੁਸ਼ੀਆਂ ਕਰ ਰਹੇ ਨੇ। ਸੋ ਜਿਹੜੇ ਸਰਕਾਰ ਹੈ ਜੀ ਉਹਨੂੰ ਕੀ, ਕਿਉਂਕਿ 7% ਦੇ ਵਿੱਚੋਂ ਮੂਹਰਲੇ ਨੰਬਰਾਂ ਦੇ ਵਿੱਚ ਤਾਂ ਉਹ ਆਪ ਆਉਂਦੀ ਹੈ, ਉਹ ਕਹਿੰਦੀ ਕਿਹੜੀ ਖੁਦਕੁਸ਼ੀ ਤੇ ਕਿਹੜੇ ਕਿਸਾਨ, ਇਸ ਕਰਕੇ ਕਮੇਟੀ ਦੀ ਕੀ ਜ਼ਰੂਰਤ ਹੈ। ਜੀ ਬਿਲਕੁਲ ਕਾਫੀ ਅਹਿਮ ਮਸਲਾ ਹੈ ਤੇ ਜਿਹੜੀ ਸਰਕਾਰਾਂ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਜਿਹੜੀ ਚੁੱਪੀ ਵੱਟੀ ਰਹਿੰਦੀ ਆ, ਉਹ ਕੋਈ ਵੀ ਕੰਮ ਨਹੀਂ ਕਰਦੀ। ਤਾਂ ਸਰੋਤਿਓ, ਇਹ ਸੀਗੀਆਂ ਜਿਹੜੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਅੱਜ ਝਾਤ ਮਾਰੀ ਬਲਤੇਜ ਪੰਨੂ ਜੀ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਿੱਲੀ ਅੰਦਰ ਪਟਾਕਾ ਕੋਈ ਚੱਲ ਜਾਵੇ, ਪੈਂਦੀ ਸਾਰੀ ਸਰਕਾਰ ਹੀ ਧੜਕ ਬੇਲੀ ਜੀ। ਦਿੱਲੀ ਅੰਦਰ ਪਟਾਕਾ ਕੋਈ ਚੱਲ ਜਾਵੇ, ਪੈਂਦੀ ਸਾਰੀ ਸਰਕਾਰ ਹੀ ਧੜਕ ਬੇਲੀ, ਪੁਲਿਸ ਫੌਜ ਦੀ ਲੱਗੀ ਫਿਰ ਦੌੜ ਹੁੰਦੀ, ਗਾਹੀ ਜਾਂਦੀ ਹਰ ਕੋਈ ਹੈ ਸੜਕ ਬੇਲੀ ਜੀ। ਚਾਬੀ ਮੀਡੀਆ ਲੋਕਾਂ ਦੀ ਲਾਈ ਜਾਂਦਾ, ਪੈਂਦੇ ਲੋਕ ਵੀ ਝੱਟ ਫਿਰ ਭੜਕ ਬੇਲੀ, ਤਾਨੇ ਦੇਣ ਲਈ ਆਣ ਪ੍ਰੈਸ ਮੂਹਰੇ, ਪੈਂਦੀ ਧਿਰ ਵਿਰੋਧੀ ਵੀ ਕੜਕ ਬੇਲੀ ਜੀ। ਮਰਦੇ ਲੋਕ ਹਨ ਪਏ ਆਸਾਮ ਅੰਦਰ, ਦੋਵਾਂ ਪੱਖਾਂ ਨੂੰ ਖਾਸ ਨਾ ਫਿਕਰ ਬੇਲੀ ਜੀ। ਮਰਦੇ ਲੋਕ ਹਨ ਪਏ ਆਸਾਮ ਅੰਦਰ, ਦੋਵਾਂ ਪੱਖਾਂ ਨੂੰ ਖਾਸ ਨਾ ਫਿਕਰ ਬੇਲੀ, ਭੁੱਲੀ ਬੈਠਾ ਆਸਾਮ ਨੂੰ ਮੀਡੀਆ ਵੀ ਕਰੇ ਡੰਗ ਟਪਾਊ ਉਹ ਜ਼ਿਕਰ ਬੇਲੀ ਜੀ। ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ।
ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਉੱਤੇ ਝਾਤ ਮਾਰੀ। ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਖਬਰ ਤੇ ਨਜ਼ਰ। ਹੁਣ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਦੇ ਵਿੱਚ ਆਪ ਸਭ ਦੇ ਨਾਲ ਫੇਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਰਾਜਕਨਵੀਰ ਸਿੰਘ ਵੱਲੋਂ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ।